ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹੀ ਮਾਣਯੋਗ ਅਤੇ ਸਤਿਕਾਰਤ ਸਰੋਤਿਆਂ ਨੂੰ ਪੰਜਾਬੀ ਰੇਡੀਓ USA ਦੀ ਟੀਮ ਅਤੇ ਮੇਰੇ ਰਾਜਕਨਵੀਰ ਸਿੰਘ ਵੱਲੋਂ ਆਪ ਜੀ ਨੂੰ ਬਹੁਤ ਪਿਆਰ ਸਤਿਕਾਰ ਸਹਿਤ ਦੋਨੋਂ ਜੋੜ ਕੇ ਨਿੱਘੀ ਜਿਹੀ ਸਤਿ ਸ੍ਰੀ ਅਕਾਲ। ਸਭ ਨੂੰ ਜੀ ਆਇਆਂ ਨੂੰ ਆਖਦੇ ਹਾਂ। ਸੋ ਤੇ ਪ੍ਰੋਗਰਾਮ ਖਬਰ ਤੇ ਨਜ਼ਰ ਦੇ ਵਿੱਚ ਆਪ ਸਭ ਦਾ ਨਿੱਘਾ ਸਵਾਗਤ ਹੈ। ਅੱਜ 8 ਸਤੰਬਰ ਦਿਨ ਵੀਰਵਾਰ ਤੇ ਸਾਡੇ ਨਾਲ ਸਵੇਰ ਦੇ ਖਬਰ ਤੇ ਨਜ਼ਰ ਪ੍ਰੋਗਰਾਮ ਦੇ ਵਿੱਚ ਜੁੜ ਚੁੱਕੇ ਨੇ ਮਲੋਟ ਸਟੂਡੀਓਜ਼ ਤੋਂ ਮਿੰਟੂ ਗੁਰੂਸਰੀਆ ਜੀ। ਮਿੰਟੂ ਜੀ ਆਇਆਂ ਨੂੰ ਪਿਆਰ ਭਰੀ ਨਿੱਘੀ ਸਤਿ ਸ੍ਰੀ ਅਕਾਲ ਜੀ। ਸ਼ੁਕਰੀਆ ਸਾਰਿਆਂ ਨੂੰ, ਸਤਿ ਸ਼੍ਰੀ ਅਕਾਲ ਜੀ। ਸਾਡੇ ਅੱਜ ਦੇ ਪ੍ਰੋਗਰਾਮ ਖਬਰ ਤੇ ਨਜ਼ਰ ਉਸ ਨੂੰ ਸਪਾਂਸਰ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਦੇ ਕੋਲੋਂ ਤੁਸੀਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਪੂਰੇ ਅਮਰੀਕਾ ਭਰ ਦੇ ਵਿੱਚ ਇੰਸ਼ੋਰੈਂਸ ਕਰਦੇ ਨੇ। ਜੇਕਰ ਤੁਸੀਂ ਆਰਪ ਦੇ ਮੈਂਬਰ ਹੋ, ਤੁਹਾਡਾ ਰੈਕਟ ਕਲੀਨ ਆ, ਅਤੇ ਤੁਹਾਡੀ ਹੋਮ ਅਤੇ ਆਟੋ ਇੰਸ਼ੋਰੈਂਸ ਦੇ ਵਿੱਚ 30% ਤੱਕ ਦਾ ਤੁਹਾਨੂੰ ਇਹ ਡਿਸਕਾਊਂਟ ਦਵਾ ਸਕਦੇ ਨੇ। ਅਤੇ ਜੇਕਰ ਇੰਸ਼ੋਰੈਂਸ ਦੇ ਬਾਰੇ ਪਤਾ ਕਰਨਾ ਹੋਵੇ ਤਾਂ ਇਹਨਾਂ ਨੂੰ ਕਾਲ ਕਰੋ 408-272-2500 ਦੇ ਉੱਤੇ। ਇਸ ਦੇ ਨਾਲ ਸੁਰਜੀਤ ਸਿੰਘ ਅਤੇ ਮਹਿੰਦਰ ਕੌਰ ਗੁਰਾਇਆ ਸੈਨ ਹੋਜ਼ੇ ਤੋਂ, ਇਹਨਾਂ ਦਾ ਵੀ ਬਹੁਤ ਬਹੁਤ ਧੰਨਵਾਦ। ਜੇਕਰ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰੋ ਨੰਬਰ 408-722-7698 4087227698 ਦੇ ਉੱਤੇ। ਮਿੰਟੂ ਜੀ, ਗੱਲਬਾਤ ਦਾ ਸਿਲਸਿਲਾ ਸ਼ੁਰੂ ਕਰਦੇ ਹਾਂ। ਆਵਾਜ਼ੇ ਪੰਜਾਬ ਦੇ ਫਰੰਟ ਦੇ ਮੁਖੀ ਕਹਿ ਲਓ ਨਵਜੋਤ ਸਿੱਧੂ, ਉਹਨਾਂ ਨੇ ਕੀਤੀ ਪ੍ਰੈਸ ਕਾਨਫਰੰਸ, ਕੇਜਰੀਵਾਲ ਦੇ ਉੱਤੇ ਕੱਸਿਆ ਨਿਸ਼ਾਨਾ। ਸਿੱਧੂ ਦੀ ਪ੍ਰੈਸ ਕਾਨਫਰੰਸ ਬੜੀ ਸ਼ਿੱਦਤ ਦੇ ਨਾਲ ਡਿੱਗੀ ਜਾਣ ਰਹੀ ਸੀਗੀ ਕਿ ਸਿੱਧੂ ਸਾਹਿਬ ਬੋਲਣਗੇ ਕੁਛ ਬਹੁਤ ਇਨਕਲਾਬੀ ਆਗਾਜ਼ ਹੋਵੇਗਾ। ਉਹਨਾਂ ਨੇ ਆਗਾਜ਼ ਕੀਤਾ ਵੀ ਕੁਛ ਇਸ ਅੰਦਾਜ਼ ਦੇ ਵਿੱਚ ਕਿ ਬੋਲੇ ਚਿਹਰੇ ਦਿਲ ਖੋਟੇ, ਨਾਮ ਬੜੇ ਦਰਸ਼ਨ ਛੋਟੇ, ਇਹ ਸ਼ੇਰ ਬੋਲ ਕੇ। ਪਰ ਜਦੋਂ ਸਾਰਾ ਕੁਛ ਉਹਨਾਂ ਨੇ ਆਪਣਾ ਸਮੇਟਿਆ ਤੇ ਜਾਂਦੇ ਜਾਂਦੇ ਉਹ ਜਿਹੜਾ ਸ਼ੇਰ ਬੋਲਿਆ ਸੀ ਸ਼ੁਰੂ ਦੇ ਵਿੱਚ, ਗੀਤ ਬੋਲਿਆ ਸੀ, ਉਹ ਸਾਰਥਕ ਹੋ ਨਿਬੜਿਆ ਕਿ ਆਏ ਨਾਮ ਵੱਡੇ ਸੀ, ਡੀਕਾਂ ਵੱਡੀਆਂ ਸੀ, ਦਰਸ਼ਨ ਛੋਟੇ ਦੇ ਕੇ ਗਏ। ਕੁਝ ਵੀ ਪਿੜ ਪੱਲੇ ਨਹੀਂ ਪਾਇਆ, ਜਿਵੇਂ ਆਏ ਉਵੇਂ ਚਲੇ ਗਏ। ਮੈਂ ਤਾਂ ਹੀ ਕਹਿਣਾ ਹੁੰਦਾ ਕਿ ਸਿੱਧੂ ਬਾਰੇ ਕੋਈ ਵੀ ਭਵਿੱਖਬਾਣੀ, ਜਿਹੜੇ ਇਹਨਾਂ ਨੇ ਜੋਤਸ਼ੀ ਜਿਹਨਾਂ ਨੂੰ ਇਹ ਮੰਨਦੇ ਆ, ਉਹਨਾਂ ਜੋਤਸ਼ੀਆਂ ਨੂੰ ਵੀ ਸਟੀਕ ਭਵਿੱਖਬਾਣੀ ਨਹੀਂ ਕਿ ਸਿੱਧੂ ਕਿੱਧਰ ਸਿੱਧਾ ਹੋ ਕੇ ਜਾਏਗਾ। ਸਿੱਧੂ ਇਹਨਾਂ ਸਿੱਧਾ ਪੱਧਰਾ ਹੈ ਹੀ ਨਹੀਂ। ਤਾਂ ਕਰਕੇ ਸਿਆਸੀ ਮਾਰ ਦੇਖੋ, ਬੜੇ ਟੇਵੇ ਲਾਉਂਦੇ ਰਹੇ, ਇਹ ਹੋਣਾ ਉਹ ਹੋਣਾ, ਪਰ ਮੇਰਾ ਇੱਕੋ ਇੱਕ ਟੇਵਾ ਸੀ ਕਿ ਸਿੱਧੂ ਦਾ ਕੋਈ ਪਤਾ ਨਹੀਂ। ਸਿੱਧੂ ਦਾ ਕੋਈ ਪਤਾ ਨਹੀਂ ਕਿੱਧਰ ਨੂੰ ਉਲਰ ਜਾਣਾ ਅੰਤ ਨੂੰ। ਅੱਜ ਵੀ ਕੀ ਹੋਇਆ, ਆਇਆ ਉਹ ਬੋਲਿਆ, ਪੱਤਰਕਾਰਾਂ ਨੂੰ ਤੇ ਬੋਲਣ ਹੀ ਨਹੀਂ ਦਿੰਦਾ। ਉਹ ਆਉਂਦਾ ਤੇ ਜਵਾਬ ਦੇਣ ਆ, ਪਰ ਸਵਾਲ ਪੱਤਰਕਾਰਾਂ ਨੂੰ ਉਲਟੇ ਕਈ ਸਵਾਲ ਦੇ ਜਾਂਦਾ, ਜਵਾਬ ਤੇ ਦਿੰਦਾ ਹੀ ਨਹੀਂ। ਬਹਿ ਜਾਓ ਬਸ ਮੇਰੀ ਗੱਲ ਸੁਣ। ਫਿਰ ਜਿਉਂ ਬੋਲਣ ਲੱਗਦਾ ਹੈ, ਆਕਾਸ਼ਬਾਣੀ ਦੀਆਂ ਜਿਹੜੇ ਡੇਢ ਵਾਲੀਆਂ ਖਬਰਾਂ ਵਾਂਗੂ ਮੁੱਕਣ ਚ ਹੀ ਨਹੀਂ ਆਉਂਦਾ, ਫਿਰ ਉਹਦਾ ਭਾਸ਼ਣ ਦੱਬੀ ਆਉਂਦਾ, ਕੰਮ ਦੱਬੀ ਆਉਂਦਾ। ਅੱਜ ਵੀ ਉਹ ਬੋਲਿਆ ਨਹੀਂ ਹੈ, ਬਸ ਮੈਂ ਕਹਿੰਦਾ ਕਿ ਪ੍ਰਵਚਨ ਹੀ ਦੇ ਕੇ ਚਲਾ ਗਿਆ, ਬੋਲਿਆ ਕੁਛ ਨਹੀਂ ਹੈ। ਸਿਆਸੀ ਤੇ ਉੱਥੇ ਅਰਵਿੰਦ ਕੇਜਰੀਵਾਲ ਤੇ ਅੱਧਾ ਭਾਸ਼ਣ ਕੇਂਦਰਿਤ ਰਿਹਾ। ਹੁਣ ਕੇਜਰੀਵਾਲ ਦਾ ਸਿੱਧੇ ਤੌਰ ਤੇ ਉਹ ਨਾਂ ਲੈਣ ਡਿਆ ਕਿ ਕੇਜਰੀਵਾਲ ਨੇ ਇਹ ਕੀਤਾ ਜੀ। ਕੇਜਰੀਵਾਲ ਕਹਿੰਦਾ ਸੀ ਤੇਰੀ ਘਰਵਾਲੀ ਨੂੰ ਚੋਣ ਲੜਾ ਦਿਆਂਗੇ, ਤੂੰ ਇਕੱਲਾ ਕੰਪੇਨ ਕਰੀ। ਹੁਣ ਦੇਖੋ ਕਿੱਡੀ ਸੌਖੀ ਜੀ ਗੱਲ ਹੈ, ਕਿੱਡੀ ਸਿੱਧੀ ਜੀ ਗੱਲ ਆ ਕਿ ਇੱਥੇ ਮਸਲਾ ਸੌਦੇਬਾਜ਼ੀ ਦਾ ਸੀ। ਸਿੱਧੂ ਆਪਣੇ ਲਈ ਵੀ ਉਹਦਾ ਮੰਗਣ ਡਿਆ ਸੀ ਕਿ ਮੈਨੂੰ ਵੀ ਚੋਣ ਲੜਾਓ, ਤੇ ਜੇ ਉਹ ਦੋਨਾਂ ਨੂੰ ਚੋਣ ਲੜਾਉਂਦੇ, ਕੱਲ ਨੂੰ ਇਹਨੇ ਕਹਿਣਾ ਸੀ ਮੈਨੂੰ ਮੁੱਖ ਮੰਤਰੀ ਵੀ ਬਣਾਓ। ਤੇ ਦੋ ਨੂੰ ਚੋਣ ਉਹ ਲੜਾ ਹੀ ਨਹੀਂ ਸਕਦੇ, ਉਹਨਾਂ ਦੇ ਵਿਧੀ ਵਿਧਾਨ ਚ ਹੀ ਨਹੀਂ, ਉਹ ਨਹੀਂ ਲੜਾ ਸਕਦੇ। ਦੂਜੀ ਗੱਲ ਹੈ, ਸਿੱਧੂ ਨੂੰ ਟਿਕਟ ਦੇ ਕੇ ਉਹਨਾਂ ਨੇ ਸਿਆਪਾ ਗੱਲ ਪਾਉਣਾ ਸੀ। ਇਹ ਤੇ ਕਤਲ ਕੇਸ ਦੇ ਵਿੱਚ ਸਜ਼ਾ ਯਾਫਤਾ ਹੈ। ਬਹੁਤ ਉਹਨਾਂ ਨੇ ਸੋਚਣਾ ਵਿਚਾਰਨਾ ਸੀ ਕੁਛ। ਅਸਲ ਦੇ ਵਿੱਚ ਕੇਜਰੀਵਾਲ ਦੇ ਖਿਲਾਫ ਅੱਜ ਸਿੱਧੂ ਸਾਹਿਬ ਕਾਫੀ ਕੁਝ ਬੋਲ ਕੇ ਗਏ। ਕਹਿੰਦੇ ਜੀ ਇੱਥੇ ਯੈਸ ਮੈਨ ਬਸ ਚਾਹੀਦਾ, ਇਹ ਮੈਨੂੰ ਸ਼ੋ ਪੀਸ ਬਣਾ ਕੇ ਰੱਖਣਾ ਚਾਹੁੰਦੇ ਸਨ, ਇਹ ਕੁਛ ਕਰਨਾ ਚਾਹੁੰਦੇ ਸਨ, ਉਹ ਕੁਛ ਕਰਨਾ ਚਾਹੁੰਦੇ ਸਨ। ਸੋ ਕੇਜਰੀਵਾਲ ਦੇ ਖਿਲਾਫ ਬਹੁਤ ਕੁਝ ਬੋਲਿਆ, ਤੇ ਜਦੋਂ ਆਈ ਇੱਧਰ ਦੀ ਵਾਰੀ ਉਦੋਂ ਬਹੁਤ ਕੁਝ ਲੁਕਾ ਗਿਆ। ਇੱਥੇ ਜੀ ਇੱਕ ਪਰਿਵਾਰ ਰਾਜ ਕਰਦਾ ਹੈ, ਉਹ ਇੱਕ ਪਰਿਵਾਰ ਦੀ ਹਕੂਮਤ ਆ, ਇਹ ਹੈ ਉਹ ਹੈ ਜੋ ਪੰਜਾਬ ਨੂੰ ਲੁੱਟ ਗਿਆ। ਇੱਕ ਪਰਿਵਾਰ ਬਾਦਲਾਂ ਦਾ ਨਾਂ ਲੈਣ ਤੋਂ ਵੀ ਡਰਦਾ ਰਿਹਾ ਸਿੱਧੂ। ਕਿਉਂ ਡਰਦਾ ਰਿਹਾ? ਕਿਉਂਕਿ ਉਹਨਾਂ ਨੇ ਫਾਈਲ ਹੈ ਜਿਹੜੀ ਉਹ ਟੇਬਲ ਦੇ ਉੱਤੇ ਹੀ ਰੱਖੀ ਹੋਈ ਹੈ ਸਿੱਧੂ। ਤੁਸੀਂ ਇਹਦਾ ਸਾਰਾ ਭਾਸ਼ਣ ਦੇਖ ਲਿਓ, ਸਾਰੀ ਇੰਟਰਵਿਊ ਇਹਦੀ ਦੇਖ ਲਿਓ, ਸਾਰੀ ਪ੍ਰੈਸ ਕਾਨਫਰੰਸ ਇਹਦੀ ਪੜਚੋਲ ਲਿਓ, ਕਿਤੇ ਵੀ ਇਹਨੇ ਸਿੱਧਾ ਬਾਦਲਾਂ ਦਾ ਨਾਂ ਲੈਣ ਦੀ ਜ਼ਰੂਰਤ ਨਹੀਂ ਕੀਤੀ। ਇਹ ਗੱਲਾਂ ਕਰਦਾ ਮੈਂ ਪੰਜਾਬ ਨੂੰ ਤਬਦੀਲ ਕਰ ਦਿਆ, ਤੂੰ ਜਿਨ੍ਹਾਂ ਦੇ ਖਿਲਾਫ ਤੂੰ ਮੱਥਾ ਲਾਉਣਾ ਹੈ ਉਹਨਾਂ ਦਾ ਨਾਂ ਲੈਣ ਤੋਂ ਵੀ ਡਰਦਾ। ਉਹ ਕਹਿੰਦਾ ਜੀ ਇੱਕ ਪਰਿਵਾਰ। ਸੋ ਗੱਲਾਂ ਬਹੁਤ ਹੱਦ ਤੱਕ ਜਿਹੜੀਆਂ ਨੇ ਉਹ ਅੱਜ ਸਾਫ਼ ਹੋ ਗਈਆਂ ਕਿ ਸਿੱਧੂ ਕੀ ਚਾਹੁੰਦਾ ਹੈ। ਸਿੱਧੂ ਅਸਲ ਦੇ ਵਿੱਚ ਭਾਅ ਵਧਾਉਣਾ ਚਾਹੁੰਦਾ ਹੈ। ਮੈਂ ਅੱਗੇ ਵੀ ਕਿਹਾ ਸੀ ਕਿ ਭਾਅ ਵਧਾਉਣ ਲਈ ਤਰੀਕ ਤੇ ਤਰੀਕ ਦੇਈ ਜਾਂਦਾ। ਅੱਜ ਵੀ 15 ਦਿਨ ਕਹਿੰਦਾ ਕਿ ਹੋਰ ਇੰਤਜ਼ਾਰ ਕਰੋ। ਆਉਂਦਾ ਜਿਵੇਂ ਜੱਜ ਘਰੋਂ ਰੁੱਸਿਆ ਆਵੇ ਤੇ ਆਉਂਦੇ ਉਹ ਥੋੜਾ ਜਿਹਾ ਮਾਰ ਕੇ ਕਹਿ ਦਿੰਦਾ ਆਓ ਭਾਈ ਸਾਰੇ ਆਓ, ਫਲਾਣੀ ਤਰੀਕ ਨੂੰ ਆ ਜਾਓ। ਸਵੇਰ ਤੋਂ ਲੈ ਕੇ ਅਦਾਲਤ 'ਚ ਖੜੇ ਰਹਿੰਦੇ ਲੋਕ, ਉਹ ਬਹਿੰਦਾ ਜਿਹੜਾ ਉਹ ਹੁੰਦਾ ਨਾਜ਼ਮ, ਤੇ ਉਹ ਕਹਿੰਦਾ ਕਿ ਇੰਨੇ ਦਿਨਾਂ ਨੂੰ ਆ ਜਾਓ। ਉਹ ਸੁੱਕ ਕੇ ਕਿੱਕਰ ਹੋਏ ਹੁੰਦੇ। ਹੁਣ ਕਹਿੰਦਾ 15 ਦਿਨਾਂ ਨੂੰ ਆਊਂਗਾ। 15 ਦਿਨਾਂ ਨੂੰ ਫੇਰ ਪਤਾ ਨਹੀਂ ਕੀ ਬੋਲੇਗਾ। ਪਰ ਸਿੱਧੂ ਦਾ ਜਿਹੜਾ ਆ ਉਹ ਸਰਲ ਅਰਥਾਂ 'ਚ ਆਪਾਂ ਹਿਸਾਬ ਕਿਤਾਬ ਲਾ ਸਕਦੇ ਕਿ ਸਿੱਧੂ
ਕਿਹੜੀ ਮਹੱਤਵਕਾਂਕਸ਼ਾ ਲੈ ਕੇ ਤੁਰਿਆ ਫਿਰਦਾ ਹੈ। ਸਿੱਧੂ ਪੰਜਾਬ ਦੀ ਗੱਲ ਕਰਦਾ ਜੀ, ਅਸੀਂ ਪੰਜਾਬ ਬਦਲਣਾ ਹੈ, ਪੰਜਾਬ ਇਹ ਹੋ ਗਿਆ, ਉਹ ਹੋ ਗਿਆ, ਜੋ ਹੋ ਗਿਆ। ਪੰਜਾਬ ਬਦਲਣ ਦੀ ਜੇ ਗੱਲ ਕਰਦਾ ਹੈ ਤੇ ਜਿਨ੍ਹਾਂ ਨੇ ਪੰਜਾਬ ਨੂੰ ਖਰਾਬ ਕੀਤਾ ਹੈ ਉਹਨਾਂ ਦੀ ਸਰਕਾਰ ਦਾ ਹਿੱਸਾ ਇਹਨਾਂ ਦੀ ਪਤਨੀ ਅਜੇ ਤੱਕ ਹੈ। ਬਿਲਕੁਲ ਉਹਦੇ ਬਾਰੇ ਕੋਈ ਵੀ ਫੈਸਲਾ ਨਹੀਂ ਲੈ ਸਕਦੇ। ਸੋ ਬੜੇ ਸਵਾਲ ਸਿੱਧੂ ਤੇ ਆ। ਸਿੱਧੂ ਜਵਾਬ ਕੁਛ ਨਹੀਂ ਦੇ ਕੇ ਗਿਆ, ਸਵਾਲ ਫੇਰ ਦੇ ਗਿਆ। ਸਾਡੇ ਲਈ ਸਵਾਲ ਉਹੀ ਉਸੇ ਤਰ੍ਹਾਂ ਦੇ ਖੜੇ ਆ। ਇਸ ਤਰ੍ਹਾਂ ਲੱਗਦਾ ਕਿ ਸਿੱਧੂ ਜਿਸ ਤਰ੍ਹਾਂ ਕਿਸੇ ਨੂੰ ਸਵਾਰਨ ਨਹੀਂ ਆ ਰਿਹਾ, ਕਿਸੇ ਨੂੰ ਵਿਗਾੜਨ ਲਈ ਭੇਜਿਆ ਜਾ ਰਿਹਾ, ਕਿਸੇ ਦਾ ਕੰਮ ਵਿਗਾੜਨ ਲਈ ਜ਼ਿਆਦਾ ਭੇਜਿਆ ਜਾ ਰਿਹਾ। ਔਰ ਜੇ ਸਿੱਧੂ ਇਸ ਤਰੀਕੇ ਦੇ ਨਾਲ ਚੱਲਦਾ ਰਿਹਾ, ਲੋਕ ਇਹਨਾਂ ਤੇ ਯਕੀਨ ਨਹੀਂ ਕਰਨਗੇ, ਕਿਉਂਕਿ ਇਹਨਾਂ ਦਾ ਟਾਰਗੇਟ ਹੈ ਜਿਹੜਾ ਸੌਫਟ ਟਾਰਗੇਟ ਬਣਿਆ ਪਿਆ ਕੇਜਰੀਵਾਲ। ਸੁੱਚਾ ਸਿੰਘ ਛੋਟੇਪੁਰ ਤਾਂ ਕੇਜਰੀਵਾਲ ਤੇ, ਇਹ ਤਾਂ ਕੇਜਰੀਵਾਲ ਤੇ, ਡਾਕਟਰ ਧਰਮਵੀਰ ਗਾਂਧੀ ਹੋਰੀ ਤਾਂ ਕੇਜਰੀਵਾਲ ਤੇ। ਪੰਜਾਬ ਦੇ ਮੁੱਦਿਆਂ ਵੱਲ ਤੇ ਆਉਂਦੇ ਹੀ ਨਹੀਂ। ਜਦੋਂ ਸਾਰੇ ਇੱਕ ਨੂੰ ਟਾਰਗੇਟ ਕਰੀ ਜਾਣਗੇ ਤੇ ਇਹਨਾਂ ਦੇ ਯਕੀਨ ਕਿਹੜਾ ਕਰੇਗਾ, ਕਿਉਂਕਿ ਸਾਰਿਆਂ ਨੇ ਇੱਕ ਹੀ ਟਾਰਗੇਟ ਬਣਾ ਲਿਆ ਕਿ ਦੂਜੇ ਮੁੱਦੇ ਜਾਂ ਕਿ ਦੂਜੇ ਸਿਆਸਤਦਾਨ ਇਸ ਪੰਜਾਬ ਦੇ ਮਾਹੌਲ ਨੂੰ ਗੰਧਲਾ ਕਰਨ ਦੇ ਵਿੱਚ ਸ਼ਾਮਲ ਨਹੀਂ, ਉਹਦੀ ਗੱਲ ਹੀ ਨਹੀਂ ਕਰਦੇ ਕੋਈ। ਜੀ 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 ਅੱਗੇ ਵਧਦੇ ਆਪਾਂ ਮਿੰਟੂ ਜੀ। ਵੀ ਅਗਲੀ ਖਬਰ ਵੀ ਅਰਵਿੰਦ ਕੇਜਰੀਵਾਲ ਹੁਣਾਂ ਨਾਲ ਹੀ ਜੁੜੀ ਆ। ਅਰਵਿੰਦ ਕੇਜਰੀਵਾਲ ਪੰਜਾਬ ਪਹੁੰਚੇ ਆ, ਵਿਰੋਧ ਵੀ ਹੋਇਆ। ਇਹ ਤੇ ਜਦੋਂ ਅਰਵਿੰਦ ਕੇਜਰੀਵਾਲ ਉੱਥੋਂ ਤੁਰ ਲੱਗਿਆ ਸੀ, ਵਿਰੋਧ ਤੇ ਨਾਲ ਹੀ ਲੜ ਫੜ ਕੇ ਤੁਰ ਪਿਆ। ਦੇ ਉੱਥੇ ਸਟੇਸ਼ਨ ਤੇ ਪਹੁੰਚਿਆ ਤੇ ਉੱਥੇ ਬੀਬੀਆਂ ਸੀ ਜਿਹੜੀਆਂ ਭਾਰਤੀ ਜਨਤਾ ਪਾਰਟੀ ਦੀਆਂ, ਉਹ ਇਸ ਤਰ੍ਹਾਂ ਇਹਦੇ ਦਿਵਾਲੇ ਹੋ ਗਈਆਂ ਜਿਸ ਤਰ੍ਹਾਂ ਕਿਸੇ ਬਾਕਸਿੰਗ ਰਿੰਗ ਦੀਆਂ ਬਾਕਸਰ ਹੁੰਦੀਆਂ 30-40 ਇਕੱਠੀਆਂ ਘੇਰ ਲੈਣ। ਤੇ ਅਰਵਿੰਦ ਕੇਜਰੀਵਾਲ ਤੇ ਉੱਥੇ ਡੇਗੀ ਪੈਣ ਲੱਗਾ ਸੀ। ਪੁਲਿਸ ਵਾਲੇ ਵੀ ਜਿਹੜੇ ਸੀ ਉਹ ਵੀ ਆਪਣੇ ਆਪ ਬਚਾਉਂਦੇ ਰਹੇ ਉੱਥੇ। ਪਰ ਇਹ ਕਿਉਂ ਹੋਇਆ ਕਿਸੇ ਕੋਲ ਜਵਾਬ ਨਹੀਂ, ਕਿਉਂਕਿ ਬਹੁਤ ਵੱਡਾ ਇਸ਼ੂ ਸੀ। ਜਿਸ ਤਰੀਕੇ ਨਾਲ ਉਹਨਾਂ ਬੀਬੀਆਂ ਨੇ ਜਾ ਕੇ ਇਹਦੇ ਨਾਲ ਧੱਕਾ ਮੁੱਕੀ ਵੀ ਕਰ ਦਿੱਤੀ, ਬੜਾ ਵੱਡਾ ਸਵਾਲ ਆ ਕਿ ਇੱਕ ਮੌਜੂਦਾ ਸੀਐਮ, ਚਾਹੇ ਉਹ ਕਿਸੇ ਵੀ ਤਰ੍ਹਾਂ ਦਾ, ਕਿਸੇ ਵੀ ਤਰੀਕੇ ਦਾ, ਉਹਦੀ ਸੁਰੱਖਿਆ ਜਿਹੜੀ ਉਹਦੇ 'ਚ ਏਡੀ ਵੱਡੀ ਸਨਮਾਰੀ ਹੋ ਜਾਣੀ ਕਿ ਬੀਬੀਆਂ ਉਹਦੇ ਕਾਲਰ ਤੱਕ ਪਹੁੰਚ ਜਾਣ। ਇਹ ਸਿੱਧੇ ਤੌਰ ਤੇ ਕਹਿ ਸਕਦੇ ਹਾਂ ਕਿ ਇਹਦੀ ਸਿਕਿਉਰਿਟੀ ਜਿਨ੍ਹਾਂ ਦੇ ਜ਼ਿੰਮੇ ਆ ਉਹਨਾਂ ਦੀ ਬਹੁਤ ਵੱਡੀ ਫੇਲੀਅਰ ਸੀ। ਉੱਥੋਂ ਇਹਨਾਂ ਨੂੰ ਚੂੜੀਆਂ ਵੀ ਦਿੱਤੀਆਂ ਗਈਆਂ, ਚੂੜੀਆਂ ਵੀ ਵਿਖਾਈਆਂ ਗਈਆਂ। ਚਲੋ ਡੱਬੇ ਦੇ ਵਿੱਚ ਬੈਠੇ ਆ। ਜਿਸ ਤਰ੍ਹਾਂ ਇਸ ਬੰਦੇ ਦੀ ਖਾਸੀਅਤ ਇੱਕ ਕਿ ਬੜੇ ਠਰਮੇ ਦੇ ਨਾਲ ਸਭ ਕੁਝ ਸਹਿ ਲੈਂਦਾ। ਕੋਈ ਸ਼ਾਹੀ ਡੋਲੇ, ਕੋਈ ਚਪੇੜ ਮਾਰੇ, ਅੱਗੋਂ ਫੁੱਲ ਭੇਟ ਕਰ ਦਿੰਦਾ ਤੇ ਉੱਥੇ ਵੀ ਕੁਝ ਨਹੀਂ ਬੋਲਿਆ। ਗੱਡੀ ਦੇ ਡੱਬੇ 'ਚ ਬਹਿ ਗਿਆ ਤੇ ਲੁਧਿਆਣੇ ਉਤਰਿਆ ਤੇ ਉੱਥੇ ਵੀ ਕਲੇਸ਼ ਇਹੋ ਹੀ। ਉੱਥੇ ਸੁੱਚਾ ਸਿੰਘ ਛੋਟੇਪੁਰ ਦੇ ਹਮਾਇਤੀ ਕੀ, ਅਕਾਲੀ ਦਲ ਦੇ ਉਹ ਹਮਾਇਤੀ ਕੀ ਤੇ ਕਾਂਗਰਸ ਸਾਰੇ ਇਕੱਠੇ ਹੋ ਕੇ ਇਹਦਾ ਵਿਰੋਧ ਕਰਨ ਨੂੰ ਆ ਗਏ। ਪਰ ਫਿਰ ਵੀ ਬਾਵਜੂਦ ਇਸ ਦੇ ਅਰਵਿੰਦ ਕੇਜਰੀਵਾਲ ਨੇ ਆਪਣਾ ਜਿਹੜਾ ਦੌਰਾ ਹੈ ਉਹ ਅੱਜ ਸ਼ੁਰੂ ਕਰ ਦਿੱਤਾ ਹੈ। ਸ਼ੁਰੂ ਦੇ ਵਿੱਚ ਹੀ ਅੱਜ ਇਹਨਾਂ ਨੇ ਇੱਕ ਤਾਲ ਇਹ ਠੋਕੀ ਹੈ ਕਿ ਮੈਂ ਹੁਣ ਇੱਥੇ ਪੱਕਾ ਕਿੱਲਾ ਗੱਡ ਲਿਆ। ਹਰਿਆਣਵੀ ਭਾਸ਼ਾ ਦੇ ਵਿੱਚ ਕਿਹਾ ਕਿ ਮੈਨੇ ਇੱਥੇ ਖੂੰਟਾ ਗੱਡ ਲਿਆ ਹੈ। ਖੂੰਟਾ ਕਿੱਲੇ ਨੂੰ ਕਹਿ ਦਿੰਦੇ ਆ ਕਿ ਮੈਂ ਇੱਥੇ ਕਿੱਲਾ ਗੱਡ ਲਿਆ, ਹੁਣ ਮੈਂ ਉਦੋਂ ਹੀ ਜਾਵਾਂਗਾ ਜਦੋਂ ਬਾਦਲਾਂ ਨੂੰ ਜੇਲ੍ਹ ਦੇ ਵਿੱਚ ਪਾ ਦਿਆਂਗਾ। ਹੁਣ ਜੇ ਇਸ ਗੱਲ ਤੇ ਦਾਅਵੇ ਤੇ ਯਕੀਨ ਕਰੀਏ ਤੇ ਮੇਰੇ ਖਿਆਲ ਦੇ ਨਾਲ ਫਿਰ ਸ਼ੀਲਾ ਦੀਕਸ਼ਿਤ ਤੁਹਾਨੂੰ ਤਿਹਾੜ ਜੇਲ੍ਹ ਦੇ ਵਿੱਚ ਚੱਕੀ ਪੀਂਦੀ ਹੋਣੀ ਚਾਹੀਦੀ ਸੀ ਤੇ ਅੰਬਾਨੀ ਜਿਹੜੇ ਉਹ ਯਰਵੜਾ ਜੇਲ੍ਹ ਦੇ ਵਿੱਚ ਨੰਬਰਦਾਰੀ ਕਰਦੇ ਨਜ਼ਰ ਆਉਣੇ ਚਾਹੀਦੇ ਸੀ। ਦਾਅਵਾ ਤੇ ਉਹਨਾਂ ਬਾਰੇ ਵੀ ਕੀਤਾ ਗਿਆ ਸੀਗਾ। ਪਰ ਇਹੋ ਜਿਹੇ ਦਾਅਵੇ ਦੇਖੋ, ਜੇ ਬਾਦਲਾਂ ਨੂੰ ਜੇਲ੍ਹ ਦੇ ਵਿੱਚ ਪਾਉਣ ਨਾਲ ਇਹ ਤੇ ਕੈਪਟਨ ਹੀ ਬਹੁਤ ਆ। ਕੈਪਟਨ ਕਹਿੰਦਾ ਕਿ ਮੈਨੂੰ ਆ ਲੈਣ ਦਿਓ, ਮੈਂ ਦੂਜਾ ਦਿਨ ਨਹੀਂ ਚੜ੍ਹਨ ਦਿੰਦਾ। ਪਰ ਉਹਦੇ ਨਾਲ ਹੋਏਗਾ ਕਿ ਜਿਹੜਾ ਮਜ਼ਦੂਰ 250 ਦੇ ਨਾਲ 7 ਜੀ ਪਾਲਦਾ ਹੈ, ਆਪਣਾ ਦਿਨ ਕੱਢਦਾ ਹੈ, 250 ਰੁਪਇਆ ਉਹਦੀ ਇਨਕਮ ਆ, ਕਿ ਉਹ ਵੱਧ ਕੇ ਉਹਦੀ ਪੈਨਸ਼ਨ ਜਿਹੜੀ ਆ ਉਹ ਵੱਧ ਕੇ 25,000 ਹੋ ਜਾਏਗੀ। ਉਹਦੀ ਦਿਹਾੜੀ ਤਾਂ ਉੱਥੇ ਦੀ ਉੱਥੇ ਹੀ ਰਹਿ ਗਈ। ਉਹਨੂੰ ਕੀ ਭਾਇਆ, ਚਾਹੇ ਕੇਜਰੀਵਾਲ ਉਹਨੂੰ ਜੇਲ੍ਹ 'ਚ ਸੁੱਟ ਦੇ, ਚਾਹੇ ਉਹਨੂੰ ਰਿਹਾਅ ਕਰ ਦੇਵੇ। ਗੱਲਾਂ ਜਿਹੜੀਆਂ ਸਿਆਸਤ ਦੀਆਂ ਚੁਫੇਰਿਓਂ ਹੀ ਇਹੋ ਜਿਹੀਆਂ ਅਣਹੋਣੀਆਂ ਜਿਹੀਆਂ ਹੋਣ ਡਈਆਂ ਹੈ ਕਿ ਮੁੱਦੇ ਦੀ ਗੱਲ, ਪਤੇ ਦੀ ਗੱਲ ਹੈ ਜਿਹੜੀ ਉਹ ਹਾਲੇ ਤੱਕ ਆਪ ਲਾਪਤਾ ਹੈ। ਦੂਜੇ ਪਾਸੇ ਅਰਵਿੰਦ ਕੇਜਰੀਵਾਲ ਦੇ ਨਾਲ ਇੱਕ ਚੀਜ਼ ਅੱਜ ਜਿਹੜੀ ਆ ਹੋਰ ਬਹੁਤ ਵੱਡੀ ਸਾਹਮਣੇ ਆਈ, ਉਹ ਇਹ ਆਈ, ਅਰਵਿੰਦ ਕੇਜਰੀਵਾਲ ਨੇ ਆਪ ਹੀ ਅੱਜ ਇਸ ਗੱਲ ਦਾ ਖੁਲਾਸਾ ਕਰ ਦਿੱਤਾ ਕਿ ਸਾਡੀਆਂ 62-63 ਸੀੜੀਆਂ ਜਿਹੜੀਆਂ ਉਹ ਬਣਾਈਆਂ ਗਈਆਂ। ਸੁਖਬੀਰ ਸਿੰਘ ਬਾਦਲ ਦਾ ਉਹਨਾਂ ਨੇ ਨਾਂ ਲਿਆ ਕਿ ਉਹਨਾਂ ਨੇ ਸਾਡੀਆਂ 62-63 ਸੀੜੀਆਂ ਜਿਹੜੀਆਂ ਤਿਆਰ ਕੀਤੀਆਂ ਨੇ ਉਹ ਫਾਲਸ, ਆਉਣ ਵਾਲੇ ਸਮੇਂ ਦੇ ਵਿੱਚ ਉਹ ਸਾਡੇ ਤੇ ਕਰ ਸਕਦੇ ਇਸ ਤਰ੍ਹਾਂ ਦਾ ਖੁਲਾਸਾ। ਹੁਣ ਦੇਖੋ ਅਰਵਿੰਦ ਕੇਜਰੀਵਾਲ ਬੋਲ ਜਾਂਦੇ ਆ, ਕਈ ਵਾਰੀ ਬਹੁਤਾ ਬੋਲ ਜਾਂਦੇ, ਮੁੜ ਕੇ ਉਹਨਾਂ ਨੂੰ ਫਿਰ ਜਿਹੜਾ ਉਹਨਾਂ ਦਾ ਬੋਲ ਨਿਕਲਦਾ ਨਹੀਂ। ਦੇਖੋ ਜੇ ਤੁਹਾਡੇ ਕੋਲ ਏਡੀ ਪੱਕੀ ਇਨਫੋਰਮੇਸ਼ਨ ਆ ਕਿ ਉਹਨਾਂ ਨੇ ਹਾਲੇ ਕੁਝ ਕੀਤਾ ਨਹੀਂ ਤੁਹਾਡੇ ਖਿਲਾਫ, ਤੁਸੀਂ ਪਹਿਲਾਂ ਕਹੀ ਜਾਂਦੇ ਹੋ
ਤਾਂ ਤੁਹਾਡਾ ਹੱਕ ਨਹੀਂ ਬਣਦਾ ਕਿ ਤੁਸੀਂ ਸ਼ਿਕਾਇਤ ਦਰਜ ਕਰਵਾਓ? ਕੀ ਜੀ। ਤੁਸੀਂ ਇੰਤਜ਼ਾਰ ਕਰਦੇ ਹੋ ਕਿ ਜਦੋਂ ਚੋਣ ਮੈਨੀਫੈਸਟੋ ਅਸੀਂ ਆ ਕਿਸਾਨਾਂ ਵਾਲਾ ਜਾਰੀ ਕਰਾਂਗੇ ਤੇ ਨਾਲ ਉਧਰੋਂ ਉਹ ਫਿਲਮ ਰਿਲੀਜ਼ ਕਰ ਦੇਣ, ਤਾਂ ਕਿ ਜਿਵੇਂ ਅੱਗੇ ਚੋਣ ਮੈਨੀਫੈਸਟੋ ਜਿਹੜਾ ਜਾਰੀ ਕੀਤਾ ਸੀ ਉਵੇਂ ਖੁਰਦੂ ਪੈ ਗਿਆ ਸੀ, ਇਹ ਵੀ ਉਸੇ ਤਰ੍ਹਾਂ ਰੁਲ ਜੇ, ਲੋਕਾਂ ਨੂੰ ਪਤਾ ਹੀ ਨਾ ਲੱਗੇ ਕਿ ਤੁਹਾਡਾ ਵਿਜ਼ਨ ਕੀ ਹੈ, ਤੁਹਾਡਾ ਨਜ਼ਰੀਆ ਕੀ ਹੈ। ਸੋ ਕਮਾਲ ਦੀਆਂ ਗੱਲਾਂ ਜੀਆਂ ਹੋਣ ਡਈਆਂ। ਗੱਲ ਕੋਈ ਜਿਹੜੀ ਹੈ ਕਿਸੇ ਇਸ ਤਰ੍ਹਾਂ ਦੀ ਕਹੀਏ ਕਿ ਕਿਸੇ ਤਣ ਪੱਤਨ ਜੀ ਨਹੀਂ ਲੱਗਦੀ। ਕੋਈ ਮੁੱਦੇ ਦੀ ਚਰਚਾ, ਕੋਈ ਸਾਰਥਕ ਵਿਚਾਰ, ਕੋਈ ਨਜ਼ਰੀਆ, ਕੋਈ ਦੂਰ ਅੰਦੇਸ਼ੀ, ਕੋਈ ਦ੍ਰਿਸ਼ਟੀਕੋਣ ਇਹੋ ਜਿਹਾ ਨਹੀਂ ਲੱਭਦਾ ਪਿਆ। ਇੱਕ ਬਸ ਕਹਿ ਲਈਏ ਕਿ ਧੂੜ ਉੱਡਦੀ ਪਈ ਹੈ, ਸਿਆਸਤ ਜਿੱਥੇ ਘੌੜ ਦੌੜ ਕਰਦੀ ਪਈ ਹੈ ਉਹਦੇ 'ਚ ਧੂੜ ਉੱਡਦੀ ਪਈ। ਉਸ ਧੂੜ ਦੇ ਵਿੱਚ ਜਿਹੜੇ ਮੁੱਦੇ ਆ ਉਹ ਕਿਤੇ ਨਹੀਂ ਦਿਖਦੇ, ਜਿਨ੍ਹਾਂ ਮੁੱਦਿਆਂ ਤੇ ਚਰਚਾ ਹੋਣੀ ਜ਼ਰੂਰੀ ਸੀ, ਕਿਉਂਕਿ ਮੁੜ ਕੇ 5 ਸਾਲ ਫਿਰ ਇਹ ਮੁੱਦੇ ਆ ਜਿਹੜੇ ਉਹ ਨੁਕਰਾਂ ਦੇ ਵਿੱਚ ਲੱਗ ਕੇ ਡੁਸਕਦੇ ਰਹਿਣਗੇ। ਜੀ 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 ਅਗਲੀ ਗੱਲ ਕਰੀਏ, ਹੰਸਰਾਜ ਹੰਸ ਉਹਨਾਂ ਨੂੰ ਪਿਛਲੇ ਦਿਨੀ ਪਾਉਣ ਆਈ ਸੀ ਤੇ ਕਹਿੰਦੇ ਮੈਨੂੰ ਪਤਾ ਨਹੀਂ ਲੱਗਾ ਕੀ ਬੋਲ ਗਏ, ਤੇ ਉਹਨਾਂ ਦੇ ਉੱਤੇ ਕਾਰਵਾਈ ਕਰਨ ਲਈ ਪਾਰਟੀ ਦੇ ਅੰਦਰੋਂ ਆਵਾਜ਼ ਉੱਠ ਰਹੀ ਆ। ਜਿਹੜਾ ਹੰਸਰਾਜ ਹੰਸ ਨੇ ਕੀਤਾ ਡਰਾਮਾ, ਉਹਨੂੰ ਹੁਣ ਨਾਮ ਜਿਹੜਾ ਮਰਜ਼ੀ ਦੇਵੇ, ਪਰ ਉਹ ਹੈ ਅਸਲ ਦੇ ਵਿੱਚ ਨਾਟਕ ਸੀ, ਡਰਾਮਾ ਸੀ। ਡਰਾਮਾ ਕੀਤਾ ਵੀ ਇਹਨੇ ਜਾਣਬੁੱਝ ਕੇ ਜੀ, ਕਿਉਂਕਿ ਉਨੀ ਕੁ ਲੱਥੀ ਲਾਈ ਸ਼ਮਸ਼ੇਰ ਸਿੰਘ ਦੂਲੋ ਦੀ ਇਹਨੇ ਕਰ ਦਿੱਤੀ ਜਿੰਨੀ ਕੁ ਉਹਨੇ ਟਿਕਟ ਖੋ ਕੇ ਦਿੱਤੀ ਸੀ। ਹਿਸਾਬ ਕਿਤਾਬ ਇਹਨੇ ਬਰਾਬਰ ਕੀਤਾ। ਗੱਲ ਇਹ ਸੀ ਕਿ ਚਰਨਜੀਤ ਚੰਨੀ ਭਾਸ਼ਣ ਕਰਦਾ ਪਿਆ ਸੀ। ਚੰਨੀ ਤੇ ਵਿਚਾਰਾ ਸ਼ਰੀਫ ਆਦਮੀ ਹੈ, ਚੰਨੀ ਤੇ ਬਸ ਉਹ ਨਾਂ ਲੈਣ 'ਚ ਹੀ ਫਸ ਗਿਆ ਕਿ ਸ਼ਮਸ਼ੇਰ ਸਿੰਘ ਦੂਲੋ ਬੈਠਾ ਹੈ, ਇਹਨੂੰ ਪੁੱਛ ਲਓ ਅਸੀਂ ਕਿਵੇਂ ਦਲਿਤ ਹਿੱਤਾਂ ਦਾ ਖਿਆਲ ਰੱਖਦੇ ਹਾਂ। ਇਹਨਾਂ ਨੂੰ ਪਹਿਲਾਂ ਵਿਧਾਇਕ ਬਣਾਇਆ, ਫਿਰ ਪਾਰਟੀ ਨੇ MP ਬਣਾਇਆ, ਹੁਣ ਇਹਨਾਂ ਨੂੰ ਰਾਜ ਸਭਾ ਦਾ ਮੈਂਬਰ ਬਣਾ ਦਿੱਤਾ। ਬਸ ਇੰਨੇ ਕਹਿਣ ਦੀ ਦੇਰ ਸੀ, ਜਿਹੜਾ ਹੰਸਰਾਜ ਆ ਉਹਦੇ ਅੰਦਰ ਚਿੰਗਿਆੜੇ ਫੁੱਟ ਪਏ ਤੇ ਉਹ ਇਸ ਤਰ੍ਹਾਂ ਲੱਗਦਾ ਸੀਗਾ ਕਿ ਜਿਵੇਂ ਖਲਨਾਇਕ ਫਿਲਮ 'ਚ ਸੰਜੇ ਦੱਤ ਜਿਵੇਂ ਉਹ ਪਰਦੇ ਤੇ ਆ ਗਿਆ ਹੋਵੇ। ਕਿਆ ਛਾਲਾ ਸਟੇਜ ਤੇ ਉਹ ਕਦੇ ਆ ਕਰ ਤੇ ਕਦੇ ਉਹ ਕਰ, ਜਿਵੇਂ ਹੰਸਰਾਜ ਹੰਸ ਪੁਰਾਣੇ ਸਮੇਂ 'ਚ ਨਹੀਂ ਗਾਣਾ ਗਾਇਆ ਕਰਦਾ ਸੀ, ਸਿਰਜਾ ਮਾਰਦਾ ਮਾਰਦਾ ਖੇੜਿਆਂ ਨੂੰ ਲਈ ਜਾਂਦਾ, ਕੋਈ ਪੁੱਟ ਕੇ ਸਿਆਲੋ ਬੂਟਾ। ਉਸੇ ਤਰ੍ਹਾਂ ਮੈਂ ਇੱਕ ਪੁੱਟ ਲਿਆ ਉਹਦੇ ਅੱਗੋਂ, ਚੰਨੀ ਦੇ ਅੱਗੋਂ। ਉਹ ਸਾਰਾ ਕੁਛ ਉਹ ਜਵਾਨੀ ਵਾਲਾ ਵੇਲਾ ਯਾਦ ਕਰਾ ਦਿੱਤਾ, ਪਰ ਉੱਥੇ ਗਾਲ ਦੁੱਪੜ ਵੀ ਨੇ ਕੀਤਾ, ਬਹੁਤ ਅਪਸ਼ਬਦ ਵੀ ਬੋਲਿਆ। ਇਹ ਚੰਨੀ ਦਾ ਤੇ ਬਹਾਨਾ ਬਣ ਗਿਆ। ਉਹ ਤੇ ਵਿਚਾਰਾ ਸਪੀਚ ਕਰੀ ਜਾਂਦਾ ਸੀ, ਹੁਣੇ ਸ਼ਾਮ ਨੂੰ ਨਾਮ ਲੈ ਬੈਠਾ ਸ਼ਮਸ਼ੇਰ ਦੂਲੋ ਦਾ, ਤੇ ਸ਼ਮਸ਼ੇਰ ਦੂਲੋ ਤੇ ਭਰਿਆ ਪੀਤਾ ਪਿਆ ਸੀ। ਫਿਰ ਇਹਨੇ ਜੋ ਵੀ ਹੁੰਦੀ ਸੀ ਲੱਥੀ ਲਈ ਕਰ ਦਿੱਤੀ। ਸ਼ਮਸ਼ੇਰ ਸਿੰਘ ਦੂਲੋ ਵੀ ਪੁਰਾਣਾ ਸਿਆਸਤਦਾਨ ਆ, ਇੰਨੀ ਕੁ ਤੁਹਾਨੂੰ ਪਤਾ ਕਿ ਸਿਆਸਤਦਾਨਾਂ 'ਚ ਸਹਿਣਸ਼ੀਲਤਾ ਹੁੰਦੀ ਹੈ, ਟੋਲਰੈਂਸ ਹੁੰਦੀ ਹੈ। ਜਰ ਜਾਂਦੇ ਉਹ ਕਹਿੰਦੇ ਕੋਈ ਫਰਕ ਨਹੀਂ ਪੈਂਦਾ, ਇੰਨੀਆਂ ਸਹਿ ਕੇ ਇੱਥੋਂ ਤੱਕ ਪਹੁੰਚੇ ਆ, ਤੇ ਹੁਣ ਜੇ ਅਸੀਂ ਅਸਹਿ ਹੋ ਗਏ ਤੇ ਫਿਰ ਗੱਲ ਜਿਹੜੀ ਹੈ ਖਰਾਬ ਹੋ ਜਾਣੀ। ਇਹੀ ਤੇ ਯੋਗਤਾ ਹੁੰਦੀ ਹੈ ਕਿ ਬਹੁਤ ਕੁਝ ਪਹੁੰਚਾਉਣ ਦੀ ਸਮਰੱਥਾ ਦਾ ਨਾਂ ਹੀ ਹੈ ਲੀਡਰ। ਸੋ ਹੰਸਰਾਜ ਨੇ ਕੀਤਾ, ਪਰ ਦਿਲਚਸਪ ਜੀ ਗੱਲ ਹੋਈ ਕਿ ਜਿਸ ਦਿਨ ਇਹਨੇ ਡਰਾਮਾ ਕੀਤਾ, ਮੈਂ ਆਪਣੇ ਫੇਸਬੁੱਕ ਪੇਜ ਤੇ ਲਿਖਿਆ ਕਿ ਹੰਸਰਾਜ ਹੰਸ ਨੂੰ ਵੇਖ ਕੇ ਇਸ ਤਰ੍ਹਾਂ ਲੱਗਦਾ ਸੀ ਜਿਸ ਤਰ੍ਹਾਂ ਇਹਦੇ 'ਚ ਪੌਣ ਆ ਗਈ ਹੋਵੇ, ਤੇ ਦੂਜੇ ਦਿਨ ਉਹ ਸੱਚੀ ਉਹ ਕਹਿਣ ਡਿਆ ਮੇਰੇ 'ਚ ਪੌਣ ਆ ਗਈ। ਮੈਂ ਕਿਹਾ ਕਿ ਬਾਬੇ ਉਹ ਸ਼ੁਕਰ ਆ ਕਿ ਤੇ ਪੌਣ ਰਾਜ ਸਭਾ 'ਚ ਨਹੀਂ ਤੁਹਾਨੂੰ ਪਹੁੰਚਾ ਕੇ ਆ ਗਈ, ਉੱਥੇ ਤੇ ਤੁਸੀਂ ਕਈਆਂ ਦੇ ਨੱਕ ਕੰਨ ਖੋਲ ਦੇਣੇ ਸੀ। ਜੀ ਜੀ, ਵਾਕਈ। ਅਤੇ ਅਜੇ ਤਾਂ ਇਹਨਾਂ ਦੀ ਟਿਕਟਾਂ ਦੀ ਜਿਹੜੀ ਆ ਉਹ ਕੋਈ ਲਿਸਟ ਵਗੈਰਾ ਕੋਈ ਜਾਰੀ ਨਹੀਂ ਹੋਈ, ਤੇ ਕਾਂਗਰਸ 'ਚ ਹੁਣੇ ਹੀ ਇੱਦਾਂ ਦਾ ਕਾਟੋ ਕਲੇਸ਼ ਸ਼ੁਰੂ ਹੋ ਚੁੱਕਾ ਆ। ਕਿੱਧਰ ਨੂੰ ਜਾਊਗੀ ਇਹਨਾਂ ਦੀ ਗੱਲ? ਖਲਾਰਾ ਸ਼ੁਰੂ ਹੋ ਗਿਆ। ਖਲਾਰਾ ਤੇ ਦੇਖੋ ਹੰਸਰਾਜ ਹੰਸ ਨੇ ਉੱਥੋਂ ਲਾਇਆ। ਅੱਜ ਹੰਸਰਾਜ ਹੰਸ ਦੇ ਖਿਲਾਫ ਦਲਿਤ ਨੇਤਾ ਹੀ ਹੈ ਜਿਹੜੇ ਉਹ ਕਾਰਵਾਈ ਦੀ ਮੰਗ ਕਰਦੇ ਪਏ। ਦਲਿਤ ਨੇਤਾਵਾਂ ਦਾ ਤੇ ਨਾਂ ਆ, ਕਰਵਾ ਕੋਈ ਮੀਟਿੰਗਾਂ, ਪ੍ਰੈਸ ਕਾਨਫਰੰਸਾਂ ਕੋਈ ਹੋ ਰਿਹਾ, ਤੁਹਾਨੂੰ ਪਤਾ ਹੀ ਹੈ, ਜਿਨ੍ਹਾਂ ਦੇ ਆਪਾਂ ਨਾਂ ਲੈ ਕੇ ਹਟੇ ਆ, ਜਿਨ੍ਹਾਂ ਦੇ ਇਹਨਾਂ ਨੇ ਉੱਥੇ ਮਾਂਜੇ ਆ ਬਾਟੇ, ਉਹਨਾਂ ਨੇ ਹੁਣ ਚੁੱਕਣੀ ਆ ਗੱਲ। ਦੂਜੇ ਪਾਸੇ ਅੱਜ ਬਸੀ ਪਠਾਣਾ ਹਲਕਾ ਸ਼ਾਇਦ ਜਿਹੜਾ, ਉਹਦੇ ਵਿੱਚੋਂ 12 ਇਹਨਾਂ ਦੇ ਅਹੁਦੇਦਾਰ ਹੈ ਜਿਹੜੇ ਅਸਤੀਫਾ ਦੇ ਗਏ ਸਮੂਹਕ ਰੂਪ ਦੇ ਵਿੱਚ। ਸੋ ਹਾਲਤ ਹੈ ਜਿਹੜੀ ਕਾਂਗਰਸ ਦੀ, ਉਹ ਜੋ ਕੋਸ਼ਿਸ਼ ਕਰਦੇ ਪਏ ਆ ਕਿ ਜਿਹੜਾ ਕੱਢ ਰਿਹਾ, ਉਹ ਜਿਹੜਾ ਖਿਸਕਿਆ ਕੱਢ ਰਿਹਾ ਜਾਂ ਜਿਹੜਾ ਨਿਖੜਿਆ ਹੋਇਆ ਕੱਢ ਰਿਹਾ ਇੱਕ ਦੂਜੇ ਤੋਂ, ਕਹਿ ਲਈਏ ਕਿ ਵਖਰੇਵਿਆਂ ਕਰਕੇ, ਉਸ ਕੱਢ ਨੂੰ ਇਕੱਠਿਆ ਕੀਤਾ ਜਾਵੇ। ਪਰ ਜਿਉਂ-ਜਿਉਂ ਉਹ ਪਾਟੀ ਪੱਲੀ ਸਿਉਂਦੇ ਆ, ਪਰ ਉਹ ਤਿਉਂ ਉਧੜਦੀ ਜਾਂਦੀ ਹੈ। ਕੋਸ਼ਿਸ਼ਾਂ ਬੜੀਆਂ ਕਰਦਾ ਪਿਆ ਕੈਪਟਨ ਅਮਰਿੰਦਰ ਸਿੰਘ, ਕੰਮ ਵੀ ਚੰਗਾ ਖਿੱਚਿਆ ਕੈਪਟਨ ਅਮਰਿੰਦਰ ਸਿੰਘ ਨੇ, ਪਰ ਜੋ ਇੱਕ ਮਾਹੌਲ ਬਣਨਾ ਚਾਹੀਦਾ ਹੈ, ਜਿਸ ਤਰੀਕੇ ਦੀ ਉਹਨਾਂ ਦੀ ਮੈਨੇਜਮੈਂਟ ਆ, ਉਹ ਬਣਦਾ ਨਹੀਂ। ਰਹਿ ਕੇ ਚਿੰਗਿਆਰੀ ਹੈ ਜਿਹੜੀ ਫੁੱਟ ਪੈਂਦੀ ਹੈ, ਪਤਾ ਨਹੀਂ ਕਿ ਆਦਤ ਤੋਂ ਮਜਬੂਰ ਆ ਜਾਂ ਫਿਰ ਇਹਨਾਂ ਦੀਆਂ ਕੋਸ਼ਿਸ਼ਾਂ 'ਚ ਕਿਤੇ ਕਮੀ ਆ। ਹਾਲੇ ਤੇ ਜਦੋਂ ਇਹਨਾਂ ਦੀ ਸੂਚੀ ਜਾਰੀ ਹੋਈ, ਅੱਜ ਇੱਕ ਨੇਤਾ ਆਇਆ ਸੀ ਅਕਾਲੀਆਂ ਦਾ ਉੱਥੇ ਡਿਬੇਟ ਦੇ ਵਿੱਚ, ਉਹ ਪਹਿਲਾਂ ਹੀ ਮੰਨੀ ਜਾਂਦਾ ਸੀ, ਕਹਿੰਦਾ ਜੀ ਅੱਜ ਜਿਹੜੇ ਫਰੰਟ ਬਣ ਗਏ ਸਾਨੂੰ ਤੇ ਫਾਇਦਾ ਹੈ ਕਿ ਕੋਈ ਚੰਗੇ ਟਿਕਾਣੇ ਨਹੀਂ ਡਿੱਗੇਗਾ, ਇੱਧਰ ਫਰੰਟਾਂ ਚ ਉਲਝ ਜਾਏਗਾ। ਜਾਨੀ ਇਹ ਸਾਰੇ ਹੀ ਇਸ ਗੱਲ ਨੂੰ ਲੈ ਕੇ ਚੱਲਦੇ ਆ। ਉਸੇ ਤਰ੍ਹਾਂ ਇਹ ਕਿ ਜਦੋਂ ਸੂਚੀ ਇਹਨਾਂ ਦੀ ਜਾਰੀ ਹੋ ਗਈ, ਕਾਂਗਰਸੀਆਂ ਦੇ ਵਿੱਚ ਇੱਕ
ਬਹੁਤ ਵੱਡਾ ਭੁਚਾਲ ਆਏਗਾ, ਜਲਜਲਾ ਆਏਗਾ, ਤਾਂ ਉਦੋਂ ਸ਼ਾਇਦ ਆਮ ਆਦਮੀ ਪਾਰਟੀ ਲਈ ਉਹ ਫਾਇਦੇਮੰਦ ਹੋਏਗਾ ਜੋ ਅੱਜ ਨੁਕਸਾਨਦਾਇਕ। ਜੀ ਜੀ ਜੀ। ਅੱਗੇ ਆਪਾਂ ਜੇ ਗੱਲ ਕਰੀਏ ਮਿੰਟੂ ਜੀ, ਵੀ ਯੂਨੀਵਰਸਿਟੀ ਚੋਣਾਂ ਦੇ ਵਿੱਚ ਅਕਾਲੀ ਤੇ ਕਾਂਗਰਸੀ ਦੋਨੋਂ ਹੀ ਹਾਰੇ। ਦੋਨੇ ਕਿਉਂ, ਤੁਸੀਂ ਇੱਕ ਨੂੰ ਛੱਡਦੇ ਪਏ ਹੋ। ਭਾਰਤੀ ਜਨਤਾ ਪਾਰਟੀ ਦੀਆਂ ਵੀ ਤੇ ਉੱਥੇ ਗੋਡਨੀਆਂ ਲੱਗ ਗਈਆਂ, ਇਹਨਾਂ ਨੂੰ ਵੀ ਧੂੜ ਚੱਟਣੀ ਪੈ ਗਈ ਆ। ਜੀ ਜੀ। ਇਹ ਤਿੱਕੜੀ ਹੋਈ ਜਿਹੜੀ ਹੈ, ਤੇ ਤਿੱਕੜੀ ਹਾਰ ਵਾਲੇ ਤੱਕੜੀ 'ਚ ਤੁੱਲ ਗਈ ਹੈ, ਤੇ ਬਾਜ਼ੀ ਮਾਰ ਗਿਆ, ਜਿਵੇਂ ਕਹਿੰਦੇ ਬਾਜ਼ੀ ਮਾਰ ਗਿਆ ਬਠਿੰਡੇ ਵਾਲਾ ਗੱਭਰੂ, ਬਾਜ਼ੀ ਚੰਡੀਗੜ੍ਹ ਵਾਲੇ ਮਾਰ ਗਏ ਆ। ਇਹ ਤਿੰਨੇ ਉੱਥੇ ਰਹਿ ਗਏ ਜ਼ੋਰ ਅਜਮਾਇਸ਼ੀ ਕਰਦੇ। ਐਤਕੀ ਕਾਂਗਰਸੀਆਂ ਨੇ ਜ਼ੋਰ ਬੜਾ ਲਾਇਆ ਸੀ। ਰਾਜਾ ਵੜਿੰਗ ਜਿਹੜਾ ਉਹਨਾਂ ਦਾ ਕੌਮੀ ਪ੍ਰਧਾਨ ਹੈ ਯੂਥ ਦਾ, ਉਹਨੇ ਕਈ ਹਫ਼ਤੇ ਤੱਕ ਉੱਥੇ ਡੇਰਾ ਡਾਇਆ ਸੀ। ਉਹਨੇ ਬਹੁਤ ਸਾਰੀ ਕੰਪੇਨ ਕੀਤੀ, ਬਹੁਤ ਸਾਰੀ ਉਹਨੇ ਮਿਹਨਤ ਕੀਤੀ। ਇਸੇ ਤਰ੍ਹਾਂ ਇਹਨਾਂ ਦਾ ਜਿਹੜਾ ਸੋਈ ਦਾ ਮੇਰੇ ਖਿਆਲ ਦੇ ਨਾਲ ਕੌਮੀ ਜਿਹੜਾ ਮੁਖੀ ਹੈ ਪਰਮਬੰਸ ਸਿੰਘ ਰੋਮਾਣਾ, ਉਹ ਬਹੁਤ ਮਿਹਨਤੀ ਨੌਜਵਾਨ ਹੈ, ਐਸੀ ਗੱਲ ਨਹੀਂ। ਜਿਹੜੇ ਕਾਬਲ, ਜਿਵੇਂ ਕਹਿੰਦੇ ਨੇ ਕਿ ਕਾਬਲ ਨੌਜਵਾਨ ਅਕਾਲੀ ਲੀਡਰਾਂ 'ਚ ਉਹ ਸਿਰਮੌਰ ਹੈ ਇਸ ਸਮੇਂ, ਬੰਟੀ ਰੋਮਾਣਾ ਜਿਹਨੂੰ ਕਹਿ ਦਿੰਦੇ ਆ, ਤੇ ਉਹ ਉੱਥੇ ਕੰਪੇਨ ਦਾ ਮੁਖੀ ਸੀ। ਬਹੁਤ ਉਹਨੇ ਵੀ ਕੋਸ਼ਿਸ਼ ਕੀਤੀ, ਪਰ ਕਮਾਲ ਦੀ ਗੱਲ ਆ ਕਿ ਜਿਹੜੀ ABVP ਜਿਹਨੂੰ ਬੋਲਦੇ ਆ ਆਪਾਂ, ਜਿਹਨੇ ਕਨ੍ਹਈਆ ਦੇ ਨਾਲ ਸਿੰਘ ਫਸਾਏ ਸੀ JNU ਦੇ ਵਿੱਚ, ਇਹ ਤਿੰਨੇ ਵੀ ਰਲ ਕੇ ਜਿਹੜੇ ਪੁਸੂ ਵਾਲੇ ਆ, ਜਿਹੜੇ ਪੰਜਾਬ ਯੂਨੀਵਰਸਿਟੀ ਸਟੂਡੈਂਟਸ ਯੂਨੀਅਨ ਹੈ ਜਿਹੜੀ, ਉਹਨੂੰ ਨਹੀਂ ਰੋਕ ਸਕੇ। ਉਹ ਆਪਣਾ ਜਿੱਤ ਦਾ ਝੰਡਾ, ਜਿੱਤ ਦਾ ਪਰਚਮ ਹੈ ਜਿਹੜਾ ਲਹਿਰਾ ਗਏ ਆ। ਐਤਕੀ ਤੇ ਵੈਸੇ ਰਾਜਕਰਨਵੀਰ ਸਿੰਘ ਜੀ ਜਿਹੜੀਆਂ ਮੀਡੀਆ ਰਿਪੋਰਟਾਂ ਆ ਉਹ ਵੀ ਕੰਨ ਖੋਲਣ ਵਾਲੀਆਂ ਸਨ। ਪੀਜੇ ਤੋਂ ਲੈ ਕੇ ਦੱਸਦੇ ਆ, ਪੀਜੇ ਤੋਂ ਲੈ ਕੇ ਜਿਹੜੇ ਬਦਾਮ ਵੀ ਵੰਡੇ ਗਏ, ਬਦਾਮ ਦਾ ਭਾਵ ਹੁਣ ਤੁਸੀਂ ਸਮਝਦੇ ਹੋ। ਬਦਾਮ ਜਿਹੜੇ ਨਸ਼ੀਲੇ ਕੈਪਸੂਲ ਮਾਲ ਪੱਤੇ ਆ ਜਿਹੜੇ, ਉਹ ਵੀ ਕਹਿੰਦੇ ਕਿ ਕਾਜੂ ਬਦਾਮ ਵੀ ਉਹੋ ਜਿਹੇ ਵੰਡੇ ਗਏ ਆ। ਇੱਥੋਂ ਤੱਕ ਕਿ ਜਿਹੜੇ ਮਾਲ ਸੀਗੇ ਜਿਨ੍ਹਾਂ ਦੇ ਵਿੱਚ ਮਲਟੀਪਲੈਕਸ ਜਿਹੜੇ ਹੁੰਦੇ ਇਹਨਾਂ ਨੂੰ ਕਹਿੰਦੇ, ਅਸੀਂ ਤੇ ਕਦੇ ਗਏ ਨਹੀਂ ਹੈ, ਉੱਥੋਂ ਤੱਕ ਦੇ ਵੀ ਪ੍ਰਬੰਧ ਕੀਤੇ ਹੋਏ ਸਨ। ਬਹੁਤ ਸਾਰੇ ਲਾਲਚ, ਬਹੁਤ ਸਾਰੇ ਇੱਥੇ ਨਸ਼ੇ ਪੱਤੇ ਦੇ ਵੰਡਣ ਦੇ ਸਮਾਚਾਰ ਮਿਲੇ ਆ। ਬਹੁਤ ਸਾਰੀਆਂ ਉਲਟੀਆਂ ਸਿੱਧੀਆਂ ਐਤਕੀ ਇੱਥੇ ਪੈਂਤੜੇਬਾਜ਼ੀਆਂ ਅਪਣਾਈਆਂ ਗਈਆਂ ਜੋ ਦੱਸਦੇ ਆ। ਪਰ ਫਿਰ ਵੀ ਬਾਵਜੂਦ ਇਸ ਦੇ ਰਵਾਇਤੀ ਦਲਾਂ ਦਾ ਉੱਥੇ ਹਾਲ ਹੋ ਜਾਣਾ, ਇਹ ਇਹਨਾਂ ਲਈ ਚਿੰਤਾ ਦਾ ਵਿਸ਼ਾ ਹੈ, ਕਿਉਂਕਿ ਪਿਛਲੇ ਵਾਰੀ ਦਾ ਜੇਤੂ ਸੀ ਸੋਈ ਦਲ ਇਹਨਾਂ ਦਾ, ਅਕਾਲੀਆਂ ਦਾ। ਐਤਕੀ ਉਹ ਰਹਿ ਗਿਆ। ਇਹਨਾਂ ਨੂੰ ਆਤਮ ਮੰਥਨ ਕਰਨ ਦੀ ਲੋੜ ਪਵੇਗੀ, ਸਵੈ ਚਿੰਤਨ ਦੀ ਲੋੜ ਪਵੇਗੀ। 1 ਸਾਲ ਦੇ ਵਿੱਚ ਇਹੋ ਜਿਹਾ ਕੀ ਹੋ ਗਿਆ ਕਿ ਯੂਨੀਵਰਸਿਟੀ ਦੇ ਵਿੱਚ ਰੰਗ ਢੰਗ ਹੀ ਬਦਲ ਗਏ। ਐਤਕੀ ਇੱਕ ਹੋਰ ਮੁੰਡਾ ਦੱਸਦੇ, ਅੰਮ੍ਰਿਤਪਾਲ ਆ, ਉਹਨੇ ਐਤਕੀ ਕਮਾਲ ਦਾ ਉੱਥੇ ਮੁਜ਼ਾਹਰਾ ਕੀਤਾ। ਕਿਉਂਕਿ ਉਹਦੇ ਕੋਲ ਕੋਈ ਵੀ ਇਹੋ ਜਿਹਾ ਵਸੀਲਾ ਨਹੀਂ ਸੀ। ਕਹਿੰਦੇ ਦੱਸਦੇ ਆ ਉਹ ਵੀ ਕਨ੍ਹਈਆ ਵਾਂਗੂ ਡਫਲੀ ਲੈ ਕੇ ਕੰਪੇਨ ਕਰਦਾ ਰਿਹਾ, ਗਲੀ ਗਲੀ ਬਣਜਾਰਾ ਫਿਰਦਾ, ਜਿਵੇਂ ਭਗਤ ਸਿੰਘ ਦੀਆਂ ਵਾਰਾਂ ਗਾਉਂਦਾ ਸੀ, ਸਰਾਭੇ ਦੀਆਂ ਵਾਰਾਂ ਗਾਉਂਦਾ ਸੀ। ਉਹਨੇ ਇੱਕ ਵਾਰੀ ਪੁੱਸੂ ਨੂੰ ਕਹਿੰਦੇ ਕਿ ਪਿੱਸੂ ਪਾ ਦਿੱਤੇ ਸੀ। ਉਹ ਜਦੋਂ ਗਿਣਤੀ ਹੋ ਰਹੀ ਸੀ ਪਹਿਲੇ ਨੰਬਰ ਤੇ ਆ ਗਿਆ ਸੀ ਇੱਕ ਵੇਲੇ, ਪੁੱਸੂ ਤੋਂ ਵੀ ਅੱਗੇ ਲੰਘ ਗਿਆ ਸੀ ਅੰਮ੍ਰਿਤਪਾਲ, ਪਰ ਫਿਰ ਉਹ ਕੱਟ ਗਿਆ ਕਿਉਂਕਿ ਤੁਹਾਨੂੰ ਪਤਾ ਹੀ ਆ ਕਿ ਉਹ ਸੰਗਠਿਤ ਸਨ। ਉਹ ਇਕੱਲਾ ਆਦਮੀ ਸੀ, ਪਹਿਲੀ ਵਾਰੀ ਚੋਣਾਂ ਲੜ ਰਿਹਾ ਸੀ, ਪਰ ਉਸ ਮੁੰਡੇ ਨੇ ਦੱਸ ਦਿਆ ਕਿ ਬਹੁਤ ਵੋਟ ਖਿੱਚੀ ਹੈ ਅੰਮ੍ਰਿਤਪਾਲ ਨੇ ਆਪਣੇ ਤੁਹਾਡੇ ਲਈ, ਔਰ ਕੰਪੇਨ ਵੀ ਇਕੱਲੇ ਨੇ ਕੀਤੀ ਹੈ। ਸੋ ਐਤਕੀ ਰੰਗ ਹੈ ਜਿਹੜੇ ਉੱਥੇ ਵੱਖੋ ਵੱਖ ਵੇਖਣ ਨੂੰ ਮਿਲਿਆ, ਤੇ ਉਹਦੇ 'ਚ ਇੱਕ ਰੰਗ ਇਹ ਮਿਲਿਆ ਕਿ ਇਹ ਜਿਹੜੀਆਂ ਰਵਾਇਤੀ ਪਾਰਟੀਆਂ ਸੀ ਇਹ ਉੱਥੋਂ ਪੂਰੀ ਤਰ੍ਹਾਂ ਮਾਂਜੀਆਂ ਗਈਆਂ। ਹੁਣ ਅਗਲੇ ਸਾਲ ਦੇਖੋ ਕਿਸ ਤਰ੍ਹਾਂ ਦਾ ਚੰਨ ਚਾੜ੍ਹਦੀਆਂ। ਪਰ ਇੱਕ ਗੱਲ ਆ ਕਿ ਜਦੋਂ ਪਿਛਲੀ ਵਾਰੀ ਸੂਈ ਜਿੱਤੀ ਸੀ ਤੇ ਇਹ ਆਂਦੇ ਸੀ ਜੀ ਇਹ ਅਸੀਂ ਸੈਮੀਫਾਈਨਲ ਜਿੱਤ ਲਿਆ ਹੈ, ਇਹੀ ਨਤੀਜੇ ਹੁਣ ਜਿਹੜੇ ਆ ਉਹ ਪੰਜਾਬ ਦੀਆਂ ਚੋਣਾਂ ਦੇ ਹੋਣਗੇ। ਕੀ ਐਤਕੀ ਵੀ ਇਹ ਆਖਣਗੇ ਕਿ ਇਹੋ ਨਤੀਜੇ ਜਿਹੜੇ ਉਹ ਪੰਜਾਬ ਦੀਆਂ ਚੋਣਾਂ ਦੇ ਹੋਣਗੇ? ਨਹੀਂ ਜੀ, ਇਸ ਵਾਰੀ ਤਾਂ ਕਹਿਣਾ ਮੁਸ਼ਕਿਲ ਲੱਗਦਾ ਇਹਨਾਂ ਦਾ। ਅਗਲੀ ਗੱਲ ਕਰੀਏ, ਕਿਸਾਨਾਂ ਦੇ ਸਰਕਾਰੀ ਪ੍ਰਧਾਨ ਲੱਖੋਵਾਲ ਨੇ ਪੱਕਾ ਮੋਰਚਾ ਲਾਉਣ ਵਾਲੇ ਕਿਸਾਨ ਜਥੇਬੰਦੀਆਂ ਨੂੰ ਦੱਸਿਆ ਚੀਨ ਦਾ ਸਮਰਥਕ। ਦੇਖੋ, ਅਜਮੇਰ ਸਿੰਘ ਲੱਖੋਵਾਲ ਹੈ ਜਿਹੜਾ ਕਿਸੇ ਸਮੇਂ ਇਹ ਬਹੁਤ ਵੱਡਾ ਨੇਤਾ ਸੀ ਕਿਸਾਨਾਂ ਦਾ, ਪਰ ਜਦੋਂ ਇਹਦਾ ਸਮਾਂ ਆਇਆ ਤੇ ਜਦੋਂ ਕਹਿੰਦੇ ਆ ਨਾ ਕਿ ਇੱਕ ਬਹੁਤ ਵੱਡੇ ਪੰਥਕ ਨੇਤਾ ਨੂੰ ਨਾ ਕਿਸੇ ਪੱਤਰਕਾਰ ਸੰਮੇਲਨ ਦੇ ਵਿੱਚ ਬੁਲਾਇਆ ਗਿਆ ਸੀ ਤੇ ਉਹ ਮੁਖਾਤਬ ਹੋ ਰਹੇ ਸੀ, ਤੇ ਉਹਨੇ ਕਿਹਾ ਕਿ ਸਾਡੀ ਚਾਦਰ ਤੇ ਕੋਈ ਵੀ ਦਾਗ ਨਹੀਂ। ਤੇ ਇੱਕ ਪੱਤਰਕਾਰ ਬੋਲਿਆ, ਨੇ ਆਖਿਆ ਜੀ ਤੁਹਾਨੂੰ ਅਜੇ ਤੱਕ ਮੌਕਾ ਹੀ ਨਹੀਂ ਮਿਲਿਆ ਚਾਦਰ ਵਿਛਾਉਣ ਦਾ, ਜਿੱਦਣ ਮੌਕਾ ਮਿਲ ਗਿਆ ਦਾਗ ਇਹਦੇ ਤੇ ਵੀ ਕੱਟ ਨਹੀਂ ਹੋਣੇ। ਸੋ ਉਹ ਗੱਲ ਆ ਕਿ ਜਦੋਂ ਇਹਨਾਂ ਨੂੰ ਚਾਦਰ ਵਿਛਾਉਣ ਦਾ ਮੌਕਾ ਮਿਲ ਗਿਆ ਲੱਖੋਵਾਲ ਸਾਹਿਬ ਨੂੰ, ਫਿਰ ਸਭ ਕੁਛ ਹਿੱਤ ਕੀ ਤੇ ਕਿਸਾਨ ਕੀ ਸਭ ਕੁਛ ਚਲੇ ਗਿਆ।
ਹੁਣ ਦੇਖੋ ਕਮਾਲ ਦੀ ਗੱਲ ਆ ਕਿ ਇਹ ਮੰਡੀ ਬੋਰਡ ਦੇ ਚੇਅਰਮੈਨ ਆ ਜੀ ਔਰ ਸਭ ਤੋਂ ਜ਼ਿਆਦਾ ਜ਼ਿੰਮੇਵਾਰੀ ਹੁੰਦੀ ਹੈ ਮੰਡੀ ਬੋਰਡ ਦੀ। ਆ ਜਿਹੜੇ ਕਿਸਾਨ ਮੰਡੀਆਂ 'ਚ ਜਿਣਸ ਲੈ ਕੇ ਜਾਂਦੇ ਆ, ਤੇ ਜੀ ਤੁਸੀਂ ਕਿਸੇ ਵੀ ਮੰਡੀਆਂ 'ਚ ਚਲੇ ਜਾਓ ਰਾਜਕਰਨਵੀਰ ਸਿੰਘ ਜੀ, ਜਦੋਂ ਅਪ੍ਰੈਲ ਦਾ ਮਹੀਨਾ ਹੁੰਦਾ ਜਾਂ ਅਕਤੂਬਰ ਦਾ ਮਹੀਨਾ ਹੁੰਦਾ ਹੈ, ਜਦੋਂ ਜੀ ਇਹ ਸੀਜ਼ਨ ਸ਼ੁਰੂ ਹੁੰਦੇ ਆ, ਉੱਥੇ ਚਲੇ ਜਾਓ, ਤੁਹਾਨੂੰ ਕਿਤੇ ਵੀ ਕੋਈ ਵਿਰਲੀ ਟਾਵੀਂ ਕੋਈ ਮੰਡੀ ਭਾਵੇਂ ਹੋਵੇ ਜਿੱਥੇ ਕਿਸਾਨਾਂ ਲਈ ਜਿਹੜੀਆਂ ਮੁੱਢਲੀਆਂ ਸਹੂਲਤਾਂ ਹੁੰਦੀਆਂ, ਜਿੱਦਾਂ ਪਖਾਨਾ ਹੋਇਆ, ਸ਼ੁੱਧ ਪੀਣ ਵਾਲਾ ਪਾਣੀ ਹੋਇਆ, ਛਾਂ ਹੋਈ, ਉਹਨਾਂ ਲਈ ਫੜ ਹੋਇਆ, ਮੇਰੇ ਖਿਆਲ ਦੇ ਨਾਲ ਕੋਈ ਭਾਗਾਂ ਵਾਲੀ ਮੰਡੀ ਹੋਏਗੀ ਜਿੱਥੇ ਸਾਰੀਆਂ ਸਹੂਲਤਾਂ ਹੋਣ। ਤੇ ਜੀ। ਉਹਦਾ ਚੇਅਰਮੈਨ ਕੌਣ ਹੈ? ਜ਼ਿੰਮੇਵਾਰੀ ਕਿਹਦੀ ਹੈ? ਅਜਮੇਰ ਸਿੰਘ ਲੱਖੋਵਾਲ ਦੀ। ਉਹਨੂੰ ਟੈਲੀਫੋਨ ਕਰ ਲਓ ਕਿਤੇ ਇਹਨਾਂ ਦਿਨਾਂ ਦੇ ਵਿੱਚ, ਤੇ ਉਹ ਜਦੋਂ ਹੁੰਦਾ ਹੀ ਲੋੜ ਇਹਨਾਂ ਦੀ, ਉਦੋਂ ਕਹਿ ਦਿੰਦਾ ਜੀ ਮੈਂ ਤੇ ਬਿਮਾਰ ਪਿਆ, ਮੈਂ ਕੀ ਕਰਾਂ, ਅਸੀਂ ਪਾਣੀ ਭੇਜਤਾ, ਬਰਫ਼ ਭੇਜਤੀ ਹੈ, ਉੱਥੇ ਹਸਪਤਾਲ ਦੇ ਵਿੱਚ ਪਿਆ ਹੀ ਕਹਿ ਦਿੰਦਾ ਆਹ ਭੇਜਤਾ, ਉਹ ਭੇਜ ਦਿੱਤਾ। ਪਰ ਇਹ ਵੀ ਇੱਕ ਦਿਲਚਸਪ ਗੱਲ ਆ ਕਿ ਜਦੋਂ ਤੁਰਦਾ ਬਾਹਰ ਨਿਕਲਦਾ ਹੈ, ਜਦੋਂ ਆਫ ਸੀਜ਼ਨ ਹੋ ਜਾਂਦਾ, ਕਿਸਾਨ ਆਪਣੀਆਂ ਖੱਜਲ ਖੁਆਰੀਆਂ ਹੰਢਾ ਕੇ ਘਰਾਂ ਨੂੰ ਚਲੇ ਜਾਂਦੇ, ਉਦੋਂ ਹੀ ਪਿੰਡਾਂ 'ਚ ਆ ਜਾਂਦਾ। ਆਉਂਦਾ ਕਿਹਦੇ ਤੇ ਆ? ਘੁੱਗੂ ਵਾਲੀ ਕਾਰ ਤੇ, ਸਰਕਾਰੀ ਕਾਰ ਤੇ ਬਹਿ ਕੇ ਆਉਂਦਾ ਹੈ, ਤੇ ਲੋਕਾਂ ਨੂੰ ਇਕੱਠੇ ਕਰਕੇ ਕਹਿੰਦਾ ਕਿ ਚਲੋ ਸਰਕਾਰ ਦੇ ਖਿਲਾਫ ਮੋਰਚਾ ਲਾਈਏ। ਜਦੋਂ ਉਹ ਮੋਰਚਾ ਲਾਉਣ ਤੁਰਦੇ ਆ, ਫਿਰ ਰਾਹ ਦੇ ਵਿੱਚ ਰੋਕ ਲੈਂਦਾ, ਧਰਨੇ ਜੇ ਲਾ ਕੇ ਆਖ ਦਿੰਦਾ ਕੋਈ ਗੱਲ ਨਹੀਂ, ਮੈਂ ਆਪੇ ਕਰ ਲਾਂਗਾ ਗੱਲ। ਉਹੀ ਸਰਕਾਰ ਦਾ ਹਿੱਸੇਦਾਰ, ਸਰਕਾਰ ਦਾ ਹਿੱਸਾ ਜਿਹੜਾ ਬੰਦਾ, ਉਹੀ ਕਹਿੰਦਾ ਕਿ ਸਰਕਾਰ ਦੇ ਖਿਲਾਫ ਸੰਘਰਸ਼ ਕਰੋ। ਜੇ ਕਹੀਏ ਕਿ ਤੁਸੀਂ ਸਰਕਾਰ ਦਾ ਹਿੱਸਾ ਹੋ, ਤੁਸੀਂ ਕਿਉਂ ਨਹੀਂ ਮੰਗਾਂ ਮਨਵਾਉਂਦੇ, ਉਹ ਕਹਿੰਦੇ ਜੀ ਇਹਨਾਂ ਦੇ ਵਾਸੀ ਕੁਛ ਨਹੀਂ, ਉਹ ਤਾਂ ਕੇਂਦਰ ਨੇ ਮੰਨਣੀਆਂ। ਹੁਣ ਕੇਂਦਰ ਦੇ ਵਿੱਚ ਵੀ ਸਰਕਾਰ ਇਹਨਾਂ ਦੇ ਭਾਈਵਾਲਾਂ ਦੀ ਹੈ, ਤਾਂ ਵੀ ਸੋ ਜਾਨੀ ਕਿਸੇ ਪਾਸੇ ਵੀ ਅਜਮੇਰ ਸਿੰਘ ਲੱਖੋਵਾਲ ਹੈ ਜਿਹੜਾ, ਉਹ ਕਿਸਾਨਾਂ ਦਾ ਹਿਤਕਾਰੀ ਨਹੀਂ ਜਾਪਦਾ। ਪਰ ਉਹ ਗੱਲ ਕੀ ਕਰਦਾ ਹੈ? ਗੱਲ ਉਹ ਉਹੀ ਕਰਦਾ ਹੈ ਜਿਹੜੀ ਗੱਲ ਉਹਦੀ ਸਰਕਾਰ ਦੇ ਸਿੱਧੇ ਜਾਂ ਅਸਿੱਧੇ ਰੂਪ ਦੇ ਵਿੱਚ ਫਾਇਦੇਮੰਦ ਹੁੰਦੀ ਹੈ। ਹੁਣ ਦੇਖੋ, ਇਹ ਜਿਹੜੀਆਂ 7 ਕਿਸਾਨ ਜਥੇਬੰਦੀਆਂ ਤੇ 5 ਖੇਤ ਮਜ਼ਦੂਰ ਜਿਹੜੀਆਂ ਜਥੇਬੰਦੀਆਂ, ਇਹਨਾਂ ਨੇ ਰਲ ਕੇ ਇੱਕ ਫਰੰਟ ਬਣਾਇਆ ਹੋਇਆ। ਸਿੱਧੂ ਹੁਰਾਲਾ ਫਰੰਟ ਨਹੀਂ ਕਹਿ ਸਕਦੇ ਇਹਨੂੰ, ਇਹ ਜੁਝਾਰਵਾਦੀਆਂ ਦਾ ਫਰੰਟ ਆ। ਇਹਨਾਂ ਨੇ ਦੇਖੋ ਜਿਹੜਾ ਅੱਗੇ 65 ਕਰੋੜ ਰੁਪਈਆ ਰਿਲੀਜ਼ ਕਰਵਾਇਆ ਸੀ, ਹਾਲਾਂਕਿ ਮਜ਼ਦੂਰਾਂ ਦਾ ਮਿਲਿਆ ਨਹੀਂ। ਪਹਿਲੀ ਵਾਰੀ ਹੋਇਆ ਪੰਜਾਬ ਦੇ ਵਿੱਚ ਜਦੋਂ ਇਹਨਾਂ ਨੇ ਰੇਲਵੇ ਟਰੈਕ ਮੱਲੇ ਸਨ, ਤੁਹਾਨੂੰ ਯਾਦ ਹੋਣਾ ਜੀ, ਉਦੋਂ 64 ਕਰੋੜ ਰੁਪਏ ਦਾ ਐਲਾਨ ਹੋਇਆ ਸੀ ਕਿ ਜਿਹੜੇ ਮਜ਼ਦੂਰ ਆ, ਕਿਸਾਨਾਂ ਲਈ ਤੇ ਮੁਆਵਜ਼ਾ ਆਇਆ ਹੀ ਆਇਆ ਸੀ, ਕਿਸਾਨਾਂ ਲਈ ਵੀ ਮੁਆਵਜ਼ਾ ਉਦੋਂ ਆਇਆ ਸੀ ਜਦੋਂ ਇਹਨਾਂ ਨੇ ਰੇਲਵੇ ਟਰੈਕ ਮੱਲੇ ਸਨ, ਤਾਂ ਇਹ ਕਿਸਾਨਾਂ ਲਈ ਤਾਂ ਮੁਆਵਜ਼ਾ ਆਇਆ ਸੀ। ਪਹਿਲੀ ਵਾਰੀ ਪੰਜਾਬ ਦੇ ਇਤਿਹਾਸ 'ਚ ਹੋਇਆ ਕਿ ਖੇਤ ਮਜ਼ਦੂਰ ਲਈ ਵੀ 64 ਕਰੋੜ ਰੁਪਈਆ ਅੱਡ ਰੱਖਣਾ ਪਿਆ ਸਰਕਾਰ ਨੂੰ, ਕਿਉਂਕਿ ਖੇਤ ਮਜ਼ਦੂਰ ਵੀ ਕਿਸਾਨ ਯੂਨੀਅਨ ਜਿਹੜੇ ਸੀ ਉਹ ਨਾਲ ਲੈ ਕੇ ਗਈ ਸੀ ਕਿ ਖੇਤ ਮਜ਼ਦੂਰ ਵੀ ਆ ਸਾਡੇ ਨਾਲ ਬੈਠੇ ਆ, ਇਹਨਾਂ ਦੇ ਹਿੱਤਾਂ ਦਾ ਵੀ ਖਿਆਲ ਰੱਖੋ। ਸੋ ਇੱਕ ਬਹੁਤ ਵੱਡੀ ਪ੍ਰਾਪਤੀ ਸੀ। ਫਿਰ ਰਾਏਕੇ ਕਲਾਂ ਦੇ ਵਿੱਚ ਇਹਨਾਂ ਨੇ ਮੋਰਚਾ ਲਾਇਆ, ਔਰ ਬੜੀ ਸਰਦੀ ਸੀ ਉਦੋਂ, ਬਹੁਤ ਭਿਅੰਕਰ ਠੰਡ ਸੀ। ਉਦੋਂ ਇਹਨਾਂ ਨੇ 7-8 ਦਿਨ ਉੱਥੇ ਆਪਣਾ ਜਦੋਜਹਿਦ ਜਾਰੀ ਰੱਖਿਆ, ਆਪਣਾ ਸੰਘਰਸ਼ ਜਾਰੀ ਰੱਖਿਆ। ਬਹੁਤ ਸਾਰੀਆਂ ਮੰਗਾਂ ਉਦੋਂ ਵੀ ਮਨਾਈਆਂ। ਫਿਰ ਮੀਟਿੰਗ ਹੋਈ, ਮੀਟਿੰਗ ਫੇਲ ਹੋ ਗਈ। ਯਾਨੀ ਇਹ ਲੜ ਰਹੇ ਆ ਨਿਰੰਤਰ। ਬਠਿੰਡਾ ਮੋਰਚਾ ਲਾਇਆ ਇਹਨਾਂ ਨੇ, ਬਹੁਤ ਸਾਰੀਆਂ ਮੰਗਾਂ ਜਿਹੜੀਆਂ ਮਨਾਈਆਂ ਵੀ ਹੈ ਨਾ, ਜੋ ਮਨਾ ਸਕਦੇ ਆ, ਪਰ ਉਹਨਾਂ ਨੂੰ ਹੱਲਾਸ਼ੇਰੀ ਦੇਣ ਦੀ ਥਾਂ ਤੇ ਇਹ ਸਰਕਾਰੀ ਕਿਸਾਨ ਨੇਤਾ ਜਿਹੜਾ ਉਹ ਇਹ ਅਖੰਡਿਆ ਚੀਜ਼ ਦੇ ਹਮਾਇਤੀ ਹੈ। ਮੇਰੇ ਖਿਆਲ ਦੇ ਨਾਲ ਜੇ ਇਹਨਾਂ ਦਾ ਸੰਘਰਸ਼ ਇਸੇ ਤਰ੍ਹਾਂ ਜਾਰੀ ਰਿਹਾ, ਇਹ 4 ਦਿਨਾਂ ਨੂੰ ਆਖ ਸਕਦਾ ਕਿ ਤੇ ਪਾਕਿਸਤਾਨ ਦੇ ਹਮਾਇਤੀ ਹੈ। ਤੇ ਜੇ ਉਹਨਾਂ ਨੇ ਇਸੇ ਤਰ੍ਹਾਂ ਸਰਕਾਰ ਦਾ ਜਿਹੜਾ ਜੀਣਾ ਦੁੱਬਰ ਕਰੀ ਰੱਖਿਆ, ਕੋਈ ਪਤਾ ਨਹੀਂ ਲੱਖੋਵਾਲ ਸਾਹਿਬ ਆਖੇ ਕਿ ਇਹ ਤਾਂ ਜਿਹੜੇ ਸੀਰੀਆ 'ਚ ਲੜਦੇ ਪਏ ਆ ISI ਵਾਲੇ, ਉਹਨਾਂ ਦੇ ਹਮਾਇਤੀ ਆ। ਇਹਨਾਂ ਦਾ ਕੀ ਆ? ਕਿਉਂਕਿ ਇਹ ਬਾਦਲ ਦੇ ਹਮਾਇਤੀ ਨਹੀਂ, ਇਹ ਇਸ ਕਰਕੇ ਕਿਸੇ ਦੇ ਵੀ ਹਮਾਇਤੀ ਹੋ ਸਕਦੇ ਆ। ਸੋ ਲੱਖੋਵਾਲ ਸਾਹਿਬ ਦਾ ਜਿਹੜਾ ਆ ਉਹ ਹੁਨਰ ਬਾ ਕਮਾਲ ਆ। ਉਹਨਾਂ ਦੀ ਕਲਾ ਦੀ ਜਿਹੜੀਆਂ ਉਹ ਕਲਾਬਾਜ਼ੀਆਂ ਲਾਉਂਦੇ ਆ, ਉਹਨਾਂ ਦੀ ਕਲਾ ਦੀ ਜਿਹੜੀ ਆ ਉਹ ਸਿਫਤ ਕਰਨੀ ਬਣਦੀ ਹੈ ਕਿ ਇੱਕ ਬਿਆਨ ਦੇ ਕੇ 6 ਮਹੀਨਿਆਂ ਲਈ ਉਹ ਕੁਰਸੀ ਦੀ ਵੈਲਿਡਿਟੀ ਵਧਾ ਲੈਂਦੇ ਆ। ਜੀ ਜੀ ਜੀ। ਅਤੇ ਅੱਗੇ ਆਪਾਂ ਗੱਲ ਕਰੀਏ ਵੀ ਪੰਜਾਬ ਪੁਲਿਸ ਦੀ ਭਰਤੀ ਵਿੱਚ ਹਜ਼ਾਰਾਂ ਬਾਹਰਲੇ ਰਾਜਾਂ ਦੇ ਨੌਜਵਾਨ ਆਏ, ਕਈ ਨੌਕਰੀਆਂ ਦੀ ਦੌੜ 'ਚ ਅੱਗੇ। ਇਹ ਆਪਣੇ ਆਪ ਦੇ ਵਿੱਚ ਬੜੀ ਹੈਰਾਨ ਕਰਨ ਵਾਲੀ ਖਬਰ ਆ ਕਿ ਪੰਜਾਬ ਦੇ ਵਿੱਚ 20,000 ਜਿਹੜਾ ਬਾਹਰਲਾ ਮੁੰਡਾ ਹੈ ਉਹ ਆ ਕੇ ਟ੍ਰਾਇਲ ਦੇ ਗਿਆ ਜੀ। ਤੇ ਦੂਜੀ ਗੱਲ ਕਿ ਇਹ ਜਿਹੜੀ ਖਬਰ ਛਪੀ ਅੱਜ, ਬਹੁਤ ਵੱਡਾ ਅਖਬਾਰ ਹੈ ਅਜੀਤ, ਉਹਨੇ ਆਪਣੇ ਪਹਿਲੇ ਪੰਨੇ ਤੇ ਖਬਰ ਛਾਪੀ ਹੈ, ਪਰ ਇਹਦੀ ਚਰਚਾ ਕਿਤੇ ਵੀ ਨਹੀਂ। ਇਹ ਵੀ ਇੱਕ ਬੜੀ ਵੱਡੀ ਗੱਲ ਆ ਕਿ ਸਾਡਾ ਮੇਰੇ ਖਿਆਲ ਦੇ ਨਾਲ ਮਿਹਦਾ ਹੀ ਇੰਨਾ ਵੱਡਾ ਹੋ ਗਿਆ ਕਿ ਅਸੀਂ ਬਹੁਤ ਵੱਡੀਆਂ ਗੱਲਾਂ, ਬਹੁਤ ਵੱਡੇ ਵੱਡੇ ਪੱਥਰ ਹੈ ਜਿਹੜੇ ਬੜੀ ਆਸਾਨੀ ਦੇ ਨਾਲ ਜਿੱਤ ਕੇ ਪਹੁੰਚਾ ਲੈਂਦੇ ਆ। ਬਿਲਕੁਲ। ਇਹ ਦੇਖੋ ਬਹੁਤ ਵੱਡਾ ਮੁੱਦਾ ਹੈ ਕਿ ਸਾਡੇ ਇੱਥੇ ਅਸਾਮੀਆਂ ਕਿੰਨੀਆਂ ਸਨ? 6252 ਜੀ। 6252 ਦੇ ਵਿੱਚੋਂ ਸਾਡੇ ਜਿਹੜੇ ਟ੍ਰਾਇਲ ਹੋਏ ਆ ਸਾਡੇ ਮੁੰਡਿਆਂ ਦੇ, ਉਹਨਾਂ ਦੇ ਵਿੱਚੋਂ 20,000 ਜਿਹੜਾ ਬਾਹਰੋਂ ਆ ਕੇ ਮੁੰਡਾ ਟ੍ਰਾਇਲ ਦੇ ਕੇ ਗਿਆ, ਜਿਹਦੇ ਚੋਂ ਦੱਸਦੇ ਆ ਕਿ ਚੌਥਾ ਹਿੱਸਾ
ਯਾਨੀ 20,000 ਚੋਂ ਲਾ ਲਓ 5,000 ਉਹਨਾਂ ਦਾ ਮੁੰਡਾ ਜਿਹੜਾ ਟ੍ਰਾਇਲ ਕੱਢ ਗਿਆ। ਦੇਖੋ ਟ੍ਰਾਇਲ ਕੱਢ ਗਿਆ, ਇਹਦਾ ਮਤਲਬ ਆ ਕਿ ਉਹ ਨੌਕਰੀ ਲੈਣ ਦੀ ਜਿਹੜੀ ਕਤਾਰ ਆ ਉਹਦੇ ਚ ਪੰਜਾਬੀਆਂ ਤੋਂ ਮੂਹਰੇ ਖੜ ਗਿਆ ਜਾ ਕੇ। ਹੁਣ ਜੀ 5,000 ਦੇ ਵਿੱਚੋਂ ਵੀ ਲਾ ਲਓ ਜੇ ਕੋਈ ਚੌਥਾ ਹਿੱਸਾ ਲੈ ਜਾਂਦਾ ਹੈ ਤੇ ਫਿਰ ਉਹ 1,500 ਤੇ ਉਹੀ ਬਣ ਗਿਆ, 1,000 ਬੰਦਾ ਤਾਂ ਉਹੀ ਬਣ ਗਿਆ। ਫਿਰ ਇਹਨਾਂ ਦੇ ਪੱਲੇ ਕੀ ਪਿਆ ਜਿਹੜੇ ਇੱਥੋਂ ਦੇ ਮੂਲ ਵਸਨੀਕ ਹੈ, 6252 ਚੋਂ 1,000-1,500 ਉਹ ਕੱਢ ਦਿਓ ਤੇ ਫਿਰ ਅਸਾਮੀ ਤੇ ਜਿਹੜੀ 5,000 ਹੀ ਗਿਣ ਕੇ ਚੱਲੀਏ। ਗੱਲ ਇਹ ਨਹੀਂ ਅਸੀਂ ਖੇਤਰਵਾਦੀ ਨਹੀਂ ਆ, ਅਸੀਂ ਉਹ ਖੇਤਰਵਾਦ ਵਾਲੇ ਚੱਕਰ 'ਚ ਨਹੀਂ ਪੈਂਦੇ, ਕਿਉਂਕਿ ਸਾਰਿਆਂ ਨੂੰ ਹੱਕ ਆ ਜਿੱਥੇ ਜਿੱਥੇ ਬਣਦਾ ਰਾਈਟ ਉਹ ਉੱਥੇ ਜਾ ਕੇ ਰੁਜ਼ਗਾਰ ਹਾਸਲ ਕਰ ਸਕਦੇ। ਸਾਡੇ ਪੰਜਾਬੀ ਕੋਲਕਾਤੇ ਦੇ ਵਿੱਚ ਜਾ ਕੇ ਟਰਾਂਸਪੋਰਟਾਂ ਚਲਾਉਂਦੇ ਆ, ਸਾਡੇ ਪੰਜਾਬੀ ਮੁੰਬਈ ਦੇ ਵਿੱਚ ਜਾ ਕੇ ਟੈਕਸੀਆਂ ਚਲਾਉਂਦੇ ਆ, ਬਹੁਤ ਸਾਰਾ ਕਾਰੋਬਾਰ ਚੱਲਦਾ। ਸਾਡੇ ਇੱਥੇ ਆ ਕੇ 10 ਲੱਖ ਕੰਮ ਹੈ ਜਿਹੜਾ ਉਹ ਲੁਧਿਆਣਾ ਸੰਭਾਲੀ ਫਿਰਦਾ ਹੈ। ਸੋ ਇਹ ਤੇ ਕੋਈ ਅਸੀਂ ਖੇਤਰਵਾਦੀ ਨਹੀਂ ਆ, ਪਰ ਮਸਲਾ ਇਹ ਹੈ ਕਿ ਕੀ ਇਸ ਤਰ੍ਹਾਂ ਦੀ ਪ੍ਰਕਿਰਿਆ ਜਿਹੜੀ ਉਹ ਦੂਜੀਆਂ ਪੁਲਿਸ ਫੋਰਸਾਂ ਦੇ ਵਿੱਚ ਅਪਣਾਈ ਜਾਂਦੀ ਹੈ ਕਿ ਕੋਈ ਪੰਜਾਬੀ ਇੱਥੋਂ ਬੱਸ ਚੜੇ ਤੇ ਉਹ ਭਰਤੀ ਜਾ ਕੇ ਸ਼ਿਮਲੇ ਆਖੇ ਕਿ ਲਓ ਜੀ ਮੈਂ ਆ ਗਿਆ ਤੇ ਮੈਨੂੰ ਭਰਤੀ ਕਰ ਲਓ। ਮੇਰੇ ਖਿਆਲ ਦੇ ਨਾਲ ਨਹੀਂ ਹੋ ਸਕਦਾ, ਕਿਉਂਕਿ ਹਿਮਾਚਲ ਦੇ ਵਿੱਚ ਤੇ ਜਾ ਕੇ ਪੰਜਾਬੀ ਜ਼ਮੀਨ ਨਹੀਂ ਖਰੀਦ ਸਕਦਾ 2 ਮਰਲੇ, ਰਾਜਸਥਾਨ ਦੇ ਵਿੱਚ ਵੀ 2 ਮਰਲੇ ਜ਼ਮੀਨ ਨਹੀਂ ਖਰੀਦ ਸਕਦਾ, ਪਾਬੰਦੀ ਲਾਈ ਹੋਈ ਆ। ਸੋ ਇਹ ਬੜੀ ਅਲੋਕਾਰੀ ਜੀ ਗੱਲ ਆ ਕਿ 20,000 ਦੇ ਕਰੀਬ ਮੁੰਡਾ ਜਿਹੜਾ ਉਹ ਇੱਥੇ ਟ੍ਰਾਇਲ ਦੇ ਗਿਆ। ਜਦੋਂ ਇਹ ਬਹੁਤ ਵੱਡੇ ਪੁਲਿਸ ਅਫਸਰ ਆ ਜਿਹੜੇ ADGP ਹੈ ਸਰਦਾਰ ਇਕਬਾਲਪ੍ਰੀਤ ਸਿੰਘ ਸਹੋਤਾ, ਉਹਦੇ ਨਾਲ ਗੱਲ ਕੀਤੀ ਗਈ, ਉਹ ਕਹਿੰਦਾ ਕਿ ਇਹ ਭਰਤੀ ਹੈ ਜਿਹੜੀ ਪੂਰੇ ਭਾਰਤ ਵਾਸੀਆਂ ਵਾਸਤੇ ਆ, ਬਸ ਇਹਦੇ 'ਚ ਸ਼ਰਤ ਇੱਕ ਇਹ ਆ ਕਿ ਜਿਹਨੇ 10ਵੀਂ ਦੇ ਵਿੱਚੋਂ ਪੰਜਾਬੀ ਵਿਸ਼ਾ ਰੱਖ ਕੇ ਪਾਸ ਕੀਤੀ ਹੈ ਉਹ ਇਸ ਭਰਤੀ ਦਾ ਹਿੱਸਾ ਬਣ ਸਕਦਾ। ਹੁਣ ਦੇਖ ਸਕਦੇ ਹਾਂ ਆਪਾਂ ਕਿ ਪੰਜਾਬੀ ਬਹੁਤ ਸਾਰੇ ਲੋਕ ਸਾਡੇ ਹਰਿਆਣੇ 'ਚ ਵੀ ਰਹਿੰਦੇ ਆ, ਦਿੱਲੀ 'ਚ ਵੀ ਰਹਿੰਦੇ ਆ, UP 'ਚ ਵੀ ਰਹਿੰਦੇ ਆ, ਬਹੁਤ ਸਾਰੀਆਂ ਸਟੇਟਾਂ ਦੇ ਵਿੱਚ ਰਹਿੰਦੇ ਆ। ਉਹ ਠੀਕ ਹੈ, ਅਗਲਾ ਪੰਜਾਬੀ ਦੇ ਵਿੱਚ ਥੋੜ੍ਹੀ ਬਹੁਤ ਮੁਹਾਰਤ ਰੱਖਦਾ ਤੇ ਆਪਸ਼ਨਲ ਸਬਜੈਕਟ ਹੁੰਦਾ ਜਿਹੜਾ ਉਹਦੇ 'ਚ ਕਰ ਵੀ ਸਕਦਾ, ਕੋਈ ਵੱਡੀ ਗੱਲ ਨਹੀਂ। ਪਰ ਮਸਲਾ ਇਹ ਹੈ ਕਿ ਕਿਉਂਕਿ ਸਾਡੇ ਪੰਜਾਬੀਆਂ ਨੇ ਵੀ ਤੇ ਬਹੁਤ ਸਾਰੇ ਮੁੰਡਿਆਂ ਨੇ ਹਿੰਦੀ ਰੱਖ ਕੇ 10ਵੀਂ ਦੇ ਵਿੱਚ ਪਾਸ ਕੀਤੀ ਹੁੰਦੀ ਹੈ, ਕੀ ਉਹ ਇਸ ਚੀਜ਼ ਲਈ ਯੋਗ ਨੇ ਕਿ ਕੱਲ ਨੂੰ ਉਹ ਜਾ ਕੇ ਕਿਸੇ ਰਾਜ ਦੇ UP ਦੇ ਵਿੱਚ ਜਾਂ ਮਹਾਰਾਸ਼ਟਰ ਦੇ ਵਿੱਚ ਆਖਣ ਕਿ ਸਾਨੂੰ ਵੀ ਭਾਈ ਲਾਈਨ ਚ ਲਾਓ, ਅਸੀਂ ਹਿੰਦੀ ਕੀਤੀ ਹੈ 10ਵੀਂ 'ਚ, ਸਾਨੂੰ ਵੀ ਭਰਤੀ 'ਚ ਖੜਾਓ। ਇਸ ਤਰ੍ਹਾਂ ਹੋ ਸਕਦਾ? ਜੇ ਇਸ ਤਰ੍ਹਾਂ ਹੋ ਸਕਦਾ ਤਾਂ ਮੇਰੇ ਖਿਆਲ ਦੇ ਨਾਲ ਸਾਡੇ ਲਈ ਬੜਾ ਸ਼ੁਭ ਸੰਕੇਤ ਹੈ, ਕਿਉਂਕਿ ਇੱਥੇ ਤਾਂ ਕਿਤੇ 2 ਸਾਲਾਂ ਬਾਅਦ ਭਰਤੀ ਖੁੱਲਦੀ ਹੈ, ਬਾਹਰਲੀਆਂ ਸਟੇਟਾਂ 'ਚ ਤੇ ਭਰਤੀ ਆਈ ਰਹਿੰਦੀ ਹੈ। ਅਸੀਂ ਮੁੰਡਿਆਂ ਨੂੰ ਕਹਿੰਦੇ ਕਿ ਰੇਲਵੇ ਪਾਸ ਬਣਾ ਕੇ ਰੱਖੋ ਤੇ ਚੜੇ ਰਹੋ। ਤੁਸੀਂ ਕਹੋ ਜੀ ਅਸੀਂ ਵੀ ਹਿੰਦੀ ਕੀਤੀ ਹੈ, ਅਸੀਂ ਵੀ ਹਿੰਦੀ 'ਚ 10ਵੀਂ 'ਚ ਪਾਸ ਆ, ਲਿਆਓ ਸਾਡੇ ਟ੍ਰਾਇਲ। ਜੇ ਇਕੱਲੇ ਪੰਜਾਬ ਲਈ ਇਹ ਰੱਖਿਆ ਤੇ ਫਿਰ ਤਾਂ ਮੰਦਭਾਗੀ ਗੱਲ ਆ, ਜਾਂ ਤੇ ਸਾਰਿਆਂ ਲਈ ਇਹ ਕ੍ਰਾਈਟੇਰੀਆ ਹੋਵੇ ਤੇ ਜਾਂ ਸਾਰਿਆਂ ਲਈ ਬੰਦ ਹੋਵੇ। ਹੁਣ ਇਹ ਬਹੁਤ ਵੱਡਾ ਸਵਾਲ ਆ, ਪਰ ਰਾਜ ਕਰਨਵੀਰ ਸਿੰਘ ਜੀ ਇੱਕ ਇਹ ਸਾਡੇ ਨੇਤਾਵਾਂ ਸਮਝ ਨਹੀਂ ਆਉਂਦੀ। ਦੇਖੋ ਇਹ ਇੱਥੇ ਤਾਂ ਬਣਾਈ ਖੜੇ ਮੁੱਦਾ ਕਿ ਪੰਜਾਬ ਪੰਜਾਬੀਆਂ ਦਾ, ਨਾ ਸਮਾਈਕੀਆਂ ਦਾ, ਨਾ ਸ਼ਰਾਬੀਆਂ ਦਾ, ਇਹੋ ਜਿਹੇ ਨਾਰੇ ਘੜੀ ਫਿਰਦੇ ਆ। ਆਹ ਜਿਹੜਾ ਸਭ ਤੋਂ ਵੱਡਾ ਮੁੱਦਾ ਪੰਜਾਬੀ ਤੇ ਬਨਾਮ ਬਾਹਰੀ ਦਾ, ਇਹਦੇ ਤੇ ਕਿਸੇ ਮਾਈ ਦੇ ਲਾਲ ਨੇ ਹਾਲੇ ਤੱਕ ਬੋਲੀ ਨਹੀਂ ਖੋਲੇ। ਜੀ ਬਿਲਕੁਲ। ਅਗਲੀ ਜੇ ਆਪਾਂ ਗੱਲ ਕਰੀਏ ਵੀ ਤੇਜ਼ਾਬ ਹਮਲੇ 'ਚ ਅਦਾਲਤ ਨੇ ਸੁਣਾਇਆ ਇੱਕ ਮਿਸਾਲੀ ਫੈਸਲਾ। ਇੱਕ ਬਹੁਤ ਵੱਡੀ ਤਰਾਸਦੀ ਹੈ, ਸ਼ਾਇਦ ਪੂਰੇ ਵਿਸ਼ਵ ਦੀ ਹੈ। ਵਿਸ਼ਵ ਦੀ ਮੈਂ ਇਸ ਕਰਕੇ ਕਹਿ ਰਿਹਾ ਕਿ ਬਹੁਤ ਸਾਰੇ ਮੁਲਕਾਂ ਦੇ ਵਿੱਚ ਇਸ ਤਰ੍ਹਾਂ ਦੀਆਂ ਘਟਨਾਵਾਂ ਵਾਪਰਦੀਆਂ ਕਿ ਇੱਕ ਤਰਫਾ ਪਿਆਰ ਕਹਿ ਲਓ, ਰੰਜ ਕਹਿ ਲਓ, ਕਈ ਵਾਰੀ ਕਿਸੇ ਦਾ ਪਾਗਲਪਨ ਕਹਿ ਲਓ, ਜਨੂਨ ਕਹਿ ਲਓ, ਕਿ ਉਹ ਆਪਣਾ ਗੁਨਾਹ ਜਿਹੜਾ ਕਿਸੇ ਤੇ ਇਸ ਬੇਰਹਿਮੀ ਦੇ ਨਾਲ, ਬੇਕਿਰਕੀ ਦੇ ਨਾਲ ਥੋਪਦਾ ਕਿ ਅਗਲੇ ਦੀ ਜ਼ਿੰਦਗੀ ਜਿਹੜੀ ਹੱਸਦੀ ਰਸਦੀ ਹੈ ਉਹ ਨਰਕ ਬਣ ਜਾਂਦੀ, ਦੁੱਬਰ ਹੋ ਜਾਂਦੀ ਹੈ। ਇਹ ਐਸਿਡ ਅਟੈਕ ਇਹੋ ਜਿਹਾ ਇੱਕ ਕ੍ਰਾਈਮ ਹੈ। ਸਾਡੇ ਪੰਜਾਬ ਦੇ ਵਿੱਚ ਤੁਹਾਨੂੰ ਪਤਾ ਹੀ ਹੋਣਾ, ਇੱਕ ਵਾਰੀ ਇੱਕ ਕੁੜੀ ਬਰਨਾਲੇ ਦੀ ਸੀ ਸ਼ਾਇਦ, ਜਿਹੜੀ ਲੁਧਿਆਣੇ ਤਿਆਰ ਹੋ ਰਹੀ ਸੀ ਵਿਆਹ ਵਾਸਤੇ, ਤੇ ਇੱਕ ਸਰਫਰੇ ਨੇ ਜਾ ਕੇ ਉਹ ਬਿਊਟੀ ਪਾਰਲਰ ਦੇ ਵਿੱਚ ਤੇਜ਼ਾਬ ਪਾਇਆ ਸੀ, ਉਹ ਕੁੜੀ ਮਰ ਗਈ ਸੀ। ਸੋਹਣੀ ਸੁਨੱਖੀ ਕੁੜੀ ਸੀ, ਲੁਧਿਆਣੇ ਉਹਦਾ ਵਿਆਹ ਹੋ ਰਿਹਾ ਸੀਗਾ। ਬਹੁਤ ਸਾਰੀਆਂ ਘਟਨਾਵਾਂ ਨੇ। ਇਸੇ ਤਰ੍ਹਾਂ ਦੀ ਇੱਕ ਬਹੁਤ ਮਸ਼ਹੂਰ ਘਟਨਾ ਵਾਪਰੀ ਸੀ ਮੁੰਬਈ ਦੇ ਵਿੱਚ 2 ਮਈ 2013 ਨੂੰ। ਉਦੋਂ ਪ੍ਰੀਤੀ ਰਾਠੀ ਕੁੜੀ ਸੀ ਜਿਹਨੂੰ ਨਵੀਂ ਜੌਬ ਮਿਲੀ ਸੀ, ਉਹ ਆਪਣੀ ਜੌਬ ਤੇ ਚੱਲੀ ਸੀ, ਸਟੇਸ਼ਨ ਤੋਂ ਗੱਡੀ ਫੜਨੀ ਸੀ, ਤੇ ਇੱਕ ਮੁੰਡਾ ਜਿਹੜਾ ਮੂੰਹ ਬੰਨ ਕੇ ਆਇਆ, ਟੋਪੀ ਪਾਈ ਸੀ ਉਹਨੇ, ਉਹ ਤੇਜ਼ਾਬ ਸੁੱਟ ਕੇ ਚਲਾ ਗਿਆ। ਉਹ ਕੁੜੀ ਦਾ ਮਹੀਨਾ ਕੁ ਇਲਾਜ ਚੱਲਿਆ, ਉਸ ਤੋਂ ਬਾਅਦ ਉਹਦੀ ਮੌਤ ਹੋ ਗਈ ਸੀ।
1 ਸਾਲ ਬਾਅਦ ਉਸ ਕੁੜੀ ਦੇ ਗਵਾਂਢੀ ਮੁੰਡੇ ਅੰਕੁਰ ਨੂੰ ਪੁਲਿਸ ਨੇ ਗ੍ਰਿਫਤਾਰ ਕਰ ਲਿਆ ਦਿੱਲੀ ਤੋਂ। ਇਹ ਕਹਾਣੀ ਨਿਕਲੀ ਕਿ ਇੱਕ ਤਾਂ ਇਹ ਸੀ ਕਿ ਦੋਨੇ ਘਰ ਨਾਲ ਸੀ, ਮੁੰਡਾ ਬੇਕਾਰ ਸੀ, ਬੇਰੁਜ਼ਗਾਰ ਸੀ, ਕੁੜੀ ਨੂੰ ਨੌਕਰੀ ਮਿਲ ਗਈ। ਕੁੜੀ ਦਾ ਬਾਪ ਅਕਸਰ ਮੁੰਡੇ ਦੇ ਬਾਪ ਨੂੰ ਕਿਹਾ ਕਰਦਾ ਸੀ, ਤੇਰਾ ਮੁੰਡਾ ਤੇ ਲਟੈਰ ਜਾ ਫਿਰਦਾ, ਸਾਡੀ ਕੁੜੀ ਜਿਹੜੀ ਉਹ ਕਮਾਉਣ ਲੱਗ ਪਈ ਹੈ। ਇੱਕ ਤੇ ਇਹਨੂੰ ਇਹ ਗੁੱਸਾ ਸੀ, ਦੂਸਰਾ ਇਹ ਇੱਕ ਪਾਸੜ ਪਿਆਰ ਕਰਦਾ ਸੀ, ਕੁਝ ਉਹਦਾ ਵੀ ਥੋੜਾ ਜਿਹਾ ਇਹ ਅਸਰ ਹੋਇਆ ਕਿ ਇਹਨੇ ਇਹ ਕਦਮ ਚੁੱਕ ਲਿਆ। ਕੁੜੀ ਜਿਹੜੀ ਬਹੁਤ ਸੁਸ਼ੀਲ ਕੁੜੀ ਸੀਗੀ, ਉਹਨੂੰ ਇਹਨੇ ਮੌਤ ਦੇ ਘਾਟ ਉਤਾਰ ਦਿੱਤਾ। ਵੈਸੇ ਇਹਦੀ ਮਨਸ਼ਾ ਜਿਹੜੀ ਸੀ ਉਹਦਾ ਚਿਹਰਾ ਸਾੜਨ ਦੀ ਸੀ, ਪਰ ਉਹਨੂੰ ਮੌਤ ਮਿਲ ਗਈ। ਹੁਣ ਅਦਾਲਤ ਨੇ, ਮੁੰਬਈ ਅਦਾਲਤ ਨੇ ਇਸ ਕੇਸ ਨੂੰ ਜਿਵੇਂ ਆਪਾਂ ਕਹਿ ਲਈਏ ਕਿ ਵਿਰਲੇ ਚੋਂ ਵਿਰਲਾ ਮੰਨਿਆ ਤੇ ਉਹਦੇ ਵਿੱਚ ਇਹਨੂੰ ਫਾਂਸੀ ਦੀ ਸਜ਼ਾ ਦਿੱਤੀ ਹੈ, ਜੋ ਐਸਿਡ ਅਟੈਕ ਦੇ ਵਿੱਚ ਮੇਰੇ ਖਿਆਲ ਦੇ ਨਾਲ ਹੁਣ ਤੱਕ ਦੀ ਸਭ ਤੋਂ ਸਖਤ ਸਜ਼ਾ ਹੈ ਭਾਰਤ ਦੇ ਵਿੱਚ। ਪਰ ਸਖਤ ਸਜ਼ਾ ਜਿਹੜੀ ਹੈ ਇਹਦੀ ਆਪਾਂ ਕਰਦੇ ਹਾਂ ਕਿ ਠੀਕ ਆ, ਚੰਗਾ ਇਹਨਾਂ ਨੇ ਸਖਤ ਫੈਸਲਾ ਕੀਤਾ, ਚੰਗੀ ਗੱਲ ਕੀਤੀ, ਇਹਦਾ ਇਸਤਕਬਾਲ ਕਰਦੇ ਆ, ਹੋਣਾ ਚਾਹੀਦਾ। ਪਰ ਮਸਲਾ ਇਹ ਹੈ ਕਿ ਇਹ ਜਿਹੜੀਆਂ ਮਸਾਲੀ ਸਜ਼ਾਵਾਂ ਦਿੱਤੀਆਂ ਜਾਂਦੀਆਂ, ਜਿੰਨਾ ਚਿਰ ਇਹ ਅਮਲ 'ਚ ਹੀ ਨਹੀਂ ਆਉਣਗੀਆਂ ਉਹਨਾਂ ਚਿਰ ਕਾਗਜ਼ਾਂ ਦੇ ਵਿੱਚ ਅਸੀਂ ਜੇ ਲਿਖੀ ਜਾਈਏ ਕਿ ਮਿਸਾਲੀ ਹੈ ਲਿਖੀ ਚੱਲੀਏ, ਉਹਦਾ ਜਦੋਂ ਕੋਈ ਫਰਕ ਹੀ ਨਹੀਂ ਪੈਣਾ। ਹੁਣ ਤੁਸੀਂ ਦੂਰ ਨਾ ਜਾਓ, ਨਿਰਭਇਆ ਕਾਂਡ ਵਾਪਰਿਆ ਸੀ, ਸਾਰਾ ਮੁਲਕ ਉਦੋਂ ਉਬਲਿਆ ਸੀ, ਮੋਮਬੱਤੀਆਂ ਜਿਹੜੀਆਂ ਹੱਟੀਆਂ ਤੋਂ ਮੁੱਕ ਗਈਆਂ ਸਨ, ਸਾਰਾ ਮੁਲਕ ਮੋਮਬੱਤੀਆਂ ਜਲਾ ਕੇ ਬਹਿ ਗਿਆ ਸੀ। ਪਰ ਅੱਜ ਸਾਰੇ ਭੁੱਲ ਭੁਲਾ ਕੇ ਬੈਠੇ ਆ, ਉਹ ਦੋਸ਼ੀ ਅੱਜ ਵੀ ਤਿਹਾੜ ਜੇਲ੍ਹ ਦੇ ਵਿੱਚ ਆ। 2012 ਦੀ ਮੇਰੇ ਖਿਆਲ ਦੇ ਨਾਲ ਘਟਨਾ ਹੈ ਤੇ ਉਹਨਾਂ ਨੂੰ ਫਾਂਸੀ ਦੀ ਸਜ਼ਾ ਜਿਹੜੀ ਸੀ ਉਸੇ ਸਾਲ ਹੀ ਹੋ ਗਈ ਸੀ। ਫਾਸਟ ਟਰੈਕ ਕੋਰਟ ਦੇ ਵਿੱਚ 1 ਸਾਲ ਦੇ ਅਧੀਨ ਉਹ ਸਜ਼ਾ ਦਾ ਫੈਸਲਾ ਆ ਗਿਆ। ਪਰ ਹੋਇਆ ਕੀ ਕਿ ਅੱਜ ਤੱਕ ਉਹਨਾਂ ਦੀ ਅਪੀਲ ਹਾਈ ਕੋਰਟ ਦੇ ਵਿੱਚ ਪੈਂਡਿੰਗ ਪਈ ਹੈ। ਹਾਈ ਕੋਰਟ ਚੋਂ ਮੰਨ ਲਓ ਉਹਨਾਂ ਦੀ ਅਪੀਲ ਰਹਿ ਜਾਂਦੀ ਹੈ, ਫਿਰ ਸੁਪਰੀਮ ਕੋਰਟ ਉਹਨਾਂ ਦੇ ਕੋਲ ਇੱਕ ਆਪਸ਼ਨ ਹੈ, ਸੁਪਰੀਮ ਕੋਰਟ ਚੋਂ ਵੀ ਉਹਨਾਂ ਦੇ ਕੋਲ ਅਪੀਲ ਰਹਿ ਜਾਂਦੀ ਹੈ, ਫਿਰ ਉਹ ਰਾਸ਼ਟਰਪਤੀ ਕੋਲ ਰਹਿਮ ਦੀ ਅਪੀਲ ਕਰ ਸਕਦੇ ਆ। ਜੇ ਉੱਥੋਂ ਵੀ ਗੱਲ ਨਹੀਂ ਬਣਦੀ, ਉਹ ਵਾਪਸ ਸੁਪਰੀਮ ਕੋਰਟ 'ਚ ਆ ਕੇ ਰਿਵੀਜ਼ਨਲ ਪਟੀਸ਼ਨ ਜਿਹੜੀ ਉਹ ਪਾ ਸਕਦੇ ਆ। ਸੋ ਜਦੋਂ ਇਹੋ ਜਿਹਾ ਸਾਡਾ ਸਿਸਟਮ ਆ ਕਿ ਇੰਨੇ ਆਪਸ਼ਨ ਆ ਤੇ ਹਰੇਕ ਆਪਸ਼ਨ ਤੇ ਜਾ ਕੇ ਕਈ ਵਰੇ ਲੱਗ ਜਾਂਦੇ ਸੁਣਵਾਈ ਲਈ, ਉਦੋਂ ਅਸੀਂ ਇਹਨਾਂ ਨੂੰ ਮਸਾਲੀ ਸਜ਼ਾਵਾਂ ਜਿਹੜੀਆਂ ਆ ਕੇ ਇੱਕ ਵਾਰੀ ਤੇ ਵੰਡਿਆ ਸਕਦੇ ਆ, ਮੁੜ ਕੇ ਅਸੀਂ ਇਹਨਾਂ ਨੂੰ ਲਾਹਨਤਾਂ ਹੀ ਪਾ ਸਕਦੇ ਕਿਉਂਕਿ ਅਮਲ 'ਚ ਨਹੀਂ ਆਉਂਦੀਆਂ ਨੇ। ਜੀ 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 ਅਤੇ ਜਾਂਦੇ ਜੇ ਆਪਾਂ ਗੱਲ ਕਰ ਲਈਏ ਕਿਸਾਨ ਦੀ ਹੋਣੀ, ਸ਼ਾਹੂਕਾਰ ਨੇ ਸ਼ਿਕਾਇਤ ਦੇ ਕੇ ਕਿਸਾਨ ਤੇ ਉਹਦੇ ਟੱਬਰ ਨੂੰ ਕ੍ਰਿਮੀਨਲ ਕੇਸ 'ਚ ਫਸਾ ਦਿੱਤਾ। ਇਹ ਵੀ ਇੱਕ ਬੜੀ ਵੱਖਰੇ ਤਰ੍ਹਾਂ ਦੀ ਖਬਰ ਹੈ ਪੰਜਾਬ ਦੇ ਵਿੱਚੋਂ, ਜਿੱਥੇ ਸਰਕਾਰ ਕਹਿੰਦੀ ਕਿ ਅਸੀਂ ਕਰਜ਼ਾ ਨਿਬੇੜਾ ਕਾਨੂੰਨ ਹੈ ਜਿਹੜਾ ਪਾਸ ਕਰ ਦਿੱਤਾ। ਹੁਣ ਕੋਈ ਵੀ ਸ਼ਾਹੂਕਾਰ ਕਿਸਾਨ ਦੀ ਲੁੱਟ ਨਹੀਂ ਕਰੇਗਾ, ਕੋਈ ਵੀ ਬੈਂਕ ਹੈ ਜਿਹੜਾ ਉਹ ਕਿਸਾਨ ਦੇ ਨਾਲ ਜ਼ਿਆਦਤੀ ਨਹੀਂ ਕਰੇਗਾ। ਪਰ ਉੱਥੇ ਇਹੋ ਜਿਹਾ ਮਾਮਲਾ ਸਾਹਮਣੇ ਆ ਰਿਹਾ ਹੈ ਕਿ ਸਾਰੇ ਕੰਨ ਹੀ ਖੜੇ ਹੋ ਜਾਂਦੇ, ਲੂੰ ਕੰਢੇ ਖੜੇ ਹੋ ਜਾਂਦੇ ਆ। ਇਹ ਘਟਨਾ ਨਡਾਲਾ ਜਿਹੜਾ ਕਪੂਰਥਲੇ ਦਾ ਕਸਬਾ ਹੈ, ਉੱਥੋਂ ਦਾ ਨੇੜਲਾ ਪਿੰਡ ਹੈ ਸੁਮਾਨਪੁਰ। ਪੁਲਿਸ ਨੇ ਇੱਕ ਕਿਸਾਨ ਨੂੰ ਗ੍ਰਿਫਤਾਰ ਕੀਤਾ, ਇੱਕ ਸ਼ਾਹੂਕਾਰ, ਉਹਦੀ ਸ਼ਿਕਾਇਤ ਤੇ। ਜਤਿੰਦਰ ਸਿੰਘ ਕਿਸਾਨ, ਉਹ ਕਹਿੰਦੇ ਆ ਕਿ 24 ਘੰਟੇ ਹੋ ਗਏ ਉਹਨੂੰ, ਉਹਦੀ ਪਤਨੀ ਪੁਸ਼ਪਿੰਦਰ ਕੌਰ ਦੱਸਦੀ ਹੈ ਕਿ ਉਹਨੂੰ ਪੁਲਿਸ ਚੁੱਕ ਕੇ ਲਗਾਈ ਹੈ। ਹਾਲਾਂਕਿ ਪੁਲਿਸ ਇਹਦੀ ਪੁਸ਼ਟੀ ਨਹੀਂ ਕਰਨ ਡਈ, ਪਰ ਉਹ ਪੁਸ਼ਪਿੰਦਰ ਕੌਰ ਜਿਹੜੀ ਅਧਿਆਪਕਾ ਸਰਕਾਰੀ, ਉਹਨੇ ਕਿਹਾ ਕਿ ਮੇਰੇ ਘਰ ਵਾਲੇ ਨੂੰ 24 ਘੰਟੇ ਤੋਂ ਇਹ ਥਾਣੇ ਵਾਲਿਆਂ ਨੇ ਚੁੱਕਿਆ ਤੇ ਆਏ ਵੀ 2 ਦਰਜਨ ਦੇ ਕਰੀਬ ਸਨ। ਰੌਲਾ ਇਹ ਹੈ ਕਿ ਉਹਦਾ ਲੈਣ ਦੇਣ ਸੀ ਆੜਤੀਏ ਦੇ ਨਾਲ। ਆੜਤੀਆ ਕਹਿੰਦਾ ਕਿ ਇਹਨੇ ਕਣਕ ਪਾਸੇ ਸੁੱਟੀ ਸੀ, ਇਸ ਕਰਕੇ ਮੈਂ ਕੇਸ ਕਰ ਦਿੱਤਾ। ਹੁਣ ਜਿਹੜਾ ਕੇਸ ਹੋਇਆ ਉਹ ਵੀ ਬੜਾ ਦਿਲਚਸਪ ਆ, ਕਿਤੇ ਵੀ ਲੈਣ ਦੇਣ ਦਾ। ਇਹ ਆੜਤੀਆ ਕਹਿੰਦਾ ਜੀ ਮੈਂ 50 ਲੱਖ ਰੁਪਈਆ ਲੈਣਾ ਸੀ, ਇਹ ਕੀਤਾ ਉਹ ਕੀਤਾ, ਪਰ ਜੋ ਉਹਨੇ ਕੇਸ ਕੀਤਾ ਹੈ ਉਹਦੇ ਵਿੱਚ ਜਿਹੜਾ ਲੈਣ ਦੇਣ ਵਿਖਾਇਆ ਗਿਆ, ਲੈਣ ਦੇਣ ਦੇ ਵਿੱਚ ਕਿਤੇ ਵੀ ਜਤਿੰਦਰ ਸਿੰਘ ਦੇ ਦਸਤਖਤ ਨਹੀਂ ਹੈ ਜੀ, ਲੈਣ ਦੇਣ ਦੇ ਵਿੱਚ ਦਸਤਖਤ ਹੀ ਨਹੀਂ। ਪਰ ਉਹ ਸ਼ਾਹੂਕਾਰ ਨੇ ਕੀ ਕੀਤਾ ਕਿ ਸੈਟਿੰਗ ਕਰਕੇ ਪੁਲਿਸ ਦੇ ਨਾਲ ਬਣਾ ਕੇ ਆਪਣਾ ਸਾਰਾ ਖੇਡ ਤੇ ਉਹ ਕੇਸ ਦਰਜ ਕਰਵਾ ਦਿੱਤਾ। ਬੈਂਕ ਸਟੇਟਮੈਂਟਾਂ ਕਢਵਾ ਕੇ, ਆ ਮੈਂ ਜੀ ਬੈਂਕ ਚੋਂ ਇੰਨੇ ਪੈਸੇ ਕਢਾਏ ਸੀ ਫਲਾਣੇ ਸਮੇਂ, ਇੰਨੇ ਲੈ ਕੇ ਗਿਆ, ਪਰ ਅੱਗੋਂ ਕੋਈ ਦਸਤਖਤ ਨਹੀਂ, ਕੋਈ ਅੰਗੂਠਾ ਨਹੀਂ। ਦੇਖੋ ਉਹਨਾਂ ਸਟੇਟਮੈਂਟਾਂ ਦੇ ਆਧਾਰ ਤੇ ਜਿਹੜੇ ਪੁਲਿਸ ਆ ਉਹ ਕੇਸ ਫਾਈਲ ਕਰਦੀ ਹੈ। ਕੇਸ ਫਾਈਲ ਸਿਰਫ ਜਤਿੰਦਰ ਸਿੰਘ ਤੇ ਨਹੀਂ ਕੀਤਾ ਜਾਂਦਾ, ਨਾਲ ਜਿਹੜੀ ਸਰਕਾਰੀ ਅਧਿਆਪਕਾ ਉਹਦੀ ਪਤਨੀ, ਉਹਦੇ ਤੇ ਵੀ ਕੇਸ ਫਾਈਲ ਕਰ ਲਿਆ ਜਾਂਦਾ ਹੈ, ਤੇ ਨਾਲ ਜਿਹੜਾ ਉਹਦਾ 12ਵੀਂ ਚ ਪੜ੍ਹਦਾ ਮੁੰਡਾ ਹੈ ਉਹਦੇ ਤੇ ਵੀ ਕੇਸ ਜਿਹੜਾ ਦਰਜ ਕਰ ਦਿੱਤਾ ਜਾਂਦਾ। ਦੇਖੋ ਹੁਣ ਲੈਣ ਦੇਣ ਆੜਤੀਏ ਦੇ ਨਾਲ ਇੱਕ ਕਿਸਾਨ ਦਾ, ਉਹਦੀ ਪਤਨੀ ਦਾ ਕੀ ਗੁਨਾਹ ਹੈ, ਉਹਦੇ ਬੱਚੇ ਦਾ ਕੀ ਗੁਨਾਹ ਹੈ, ਯਾਨੀ ਸਾਰਾ ਟੱਬਰ ਹੀ ਫੰਦਤਾ ਇਸ ਕੇਸ ਦੇ ਵਿੱਚ। ਤੇ ਦਿਲਚਸਪ ਗੱਲ ਇਹ ਹੈ ਕਿ ਜਿਹੜੇ ਲੈਣ ਦੇਣ ਵਾਲੇ ਕੇਸ ਆ ਉਹ ਦੀਵਾਨੀ ਦਾਅਵੇ ਚ ਆਉਂਦੇ ਆ। ਦੀਵਾਨੀ ਅਦਾਲਤਾਂ ਅੱਡ ਹੁੰਦੀਆਂ, ਜਿਵੇਂ ਫੌਜਦਾਰੀ ਅਦਾਲਤਾਂ ਹੁੰਦੀਆਂ। ਕੇਸ ਉੱਥੇ ਲਿਜਾਣ ਦੀ ਬਜਾਏ ਕ੍ਰਿਮੀਨਲ ਅਦਾਲਤ ਦੇ ਵਿੱਚ ਫਾਈਲ ਕਰ ਦਿੱਤਾ ਗਿਆ, ਕ੍ਰਿਮੀਨਲ ਕੇਸ ਫਾਈਲ ਕਰ ਦਿੱਤਾ ਗਿਆ। ਸੋ ਇੱਕ ਕਿਸਾਨ ਦੀ ਹੋਣੀ ਨਹੀਂ ਤੇ ਹੋਰ ਕੀ ਹੈ।
ਕਿ ਇੱਥੇ ਜੱਗੋਂ ਤੇਰਵੀਂ ਹੋਣ ਡਈ ਹੈ, ਜੋ ਕਾਨੂੰਨ ਦੇ ਵਿੱਚ ਹੀ ਨਹੀਂ ਲਿਖਿਆ, ਲੈਣ ਦੇਣ ਵਾਲਾ ਉਹਨੂੰ ਕ੍ਰਿਮੀਨਲ ਕੇਸ ਬਣਾ ਕੇ ਉਹ ਕਿਸਾਨ ਦਾ ਸਾਰਾ ਟੱਬਰ ਹੈ ਜਿਹੜਾ ਉਹ ਟੰਗ ਦਿੱਤਾ। ਬਿਲਕੁਲ ਬਿਲਕੁਲ, ਅਣਹੋਣੀ ਤੇ ਅਣਹੋਣੀ ਇਦਾਂ ਦੀ ਹੋ ਰਹੀ ਆ ਜੀ। ਤੇ ਬਹੁਤ ਬਹੁਤ ਧੰਨਵਾਦ ਮਿੰਟੂ ਜੀ, ਤੁਸੀਂ ਸਾਡੇ ਨਾਲ ਜੁੜੇ ਇਹਨਾਂ ਖਬਰਾਂ ਬਾਰੇ ਸਾਨੂੰ ਵਿਸਥਾਰ ਦੇ ਵਿੱਚ ਜਾਣਕਾਰੀਆਂ ਦਿੱਤੀਆਂ। ਅਗਲੇ ਬੁਲੇਟਿਨ ਤੱਕ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ, ਮਿਹਰਬਾਨੀ, ਸਤਿ ਸ੍ਰੀ ਅਕਾਲ ਜੀ। ਸ਼ੁਕਰੀਆ, ਸਤਿ ਸ਼੍ਰੀ ਅਕਾਲ। ਤੇ ਸਰੋਤਿਓ, ਇੱਥੇ ਹੀ ਸਾਡਾ ਅੱਜ ਦਾ ਇਹ ਪ੍ਰੋਗਰਾਮ ਖਬਰ ਤੇ ਨਜ਼ਰ ਉਹ ਵੀ ਹੁਣ ਸਮਾਪਤ ਹੁੰਦਾ। ਹੁਣ ਮੈਨੂੰ ਰਾਜਕਨਵੀਰ ਸਿੰਘ ਨੂੰ ਵੀ ਇਜਾਜ਼ਤ ਦਿਓ। ਮੇਰੇ ਵੱਲੋਂ ਵੀ ਆਪ ਸਭ ਨੂੰ ਬਹੁਤ ਪਿਆਰ ਸਤਿਕਾਰ ਸਹਿਤ ਦੋਨੋਂ ਅੱਜ ਜੋੜ ਕੇ ਨਿੱਘੀ ਜਿਹੀ ਸਤਿ ਸ੍ਰੀ ਅਕਾਲ। ਜਿਉਂਦੇ ਵਸਦੇ ਰਹੋ, ਹੱਸਦੇ ਖੇਲਦੇ ਰਹੋ ਤੇ ਸੁਣਦੇ ਰਹੋ ਪੰਜਾਬੀ ਰੇਡੀਓ USA।